ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ। ਮੰਗਲਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਆ ਮੰਗਲਵਾਰ ਨੂੰ 4 ਤੋਂ 5:30 ਵਜੇ ਤੱਕ ਹੁੰਦਾ ਆ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਲੈਂਦੇ ਨੇ ਅਤੇ ਉਹਨਾਂ ਦੇ ਵਿੱਚ ਰਹਿ ਗਏ ਜਿਹੜੇ ਨੁਸਖੇ ਨਹੀਂ ਦੱਸੇ ਜਾਂਦੇ ਉਹਨਾਂ ਦੇ ਬਾਰੇ ਜਾਣਕਾਰੀ ਆਪਾਂ ਨੂੰ ਅੱਜ ਦੇ ਜਿਹੜੇ ਵੀਰਵਾਰ 3:30 ਤੋਂ 4 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਜਗਵੀਰ ਸਿੰਘ ਜੀ ਦੱਸਦੇ ਨੇ। ਅਤੇ ਦੱਸਦੇ ਜਾਈਏ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਇਹ ਜੇ ਕੋਈ ਤੁਹਾਨੂੰ ਜਿਹੜੀ ਚੀਜ਼ ਤੁਸੀਂ ਵਰਤ ਰਹੇ ਹੋ, ਜੇ ਤੁਹਾਨੂੰ ਲੱਗਦਾ ਵੀ ਕੋਈ ਐਲਰਜੀ ਹੋ ਰਹੀ ਆ, ਉਸ ਨੂੰ ਛੱਡ ਦਿਓ। ਥੋੜ੍ਹਾ ਕਰਕੇ ਪਹਿਲਾਂ ਖਾਣਾ ਸ਼ੁਰੂ ਕਰੋ ਅਤੇ ਬਹੁਤ ਹੀ ਜ਼ਿਆਦਾ ਐਮਰਜੈਂਸੀ ਆ ਅਤੇ ਤੁਰੰਤ ਡਾਕਟਰ ਦੇ ਨਾਲ ਤੁਸੀਂ ਜਿਹੜੇ ਆ ਉਹ ਤੁਸੀਂ ਸਲਾਹ ਜਿਹੜੀ ਉਹ ਜ਼ਰੂਰ ਲਓ। ਅਤੇ ਜ਼ਰੂਰ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ, ਇੰਡੀਆਨਾ, ਬਹਾਦਰ ਸਿੰਘ ਗਿੱਲ, ਫਾਊਲਰ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਗੁਰਮੀਤ ਸਿੰਘ UK, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਬਲਵੰਤ ਕੌਰ ਮੰਗਟ, ਓਹਾਇਓ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ, ਯੂਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਅੱਗੇ ਇਹਨਾਂ ਦੀ ਚੰਗੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ। ਅਤੇ ਆਓ ਹੁਣ ਆਪਾਂ ਜਗਵੀਰ ਸਿੰਘ ਜੀ ਦੇ ਨਾਲ ਜੁੜਦੇ ਹਾਂ, ਗੱਲਬਾਤ ਜਿਹੜੀ ਕਰਦੇ ਹਾਂ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਬਲੱਡ ਪ੍ਰੈਸ਼ਰ ਦਾ ਪੁੱਛਦੇ ਸੀਗੇ ਜੀ। ਉਮਰ ਲੈਣੀ ਹੈਗੀ, ਤੁਸੀਂ ਅਸਗੰਧ ਲੈਣੀ ਹੈਗੀ, ਸੂਰਜਮੁਖੀ ਦੇ ਬੀਜ। ਇਹ ਸੂਰਜਮੁਖੀ ਦੇ ਜਿਹੜੇ ਬੀਜ ਲੈਣੇ ਭੁੰਨੇ ਵੀ ਨਹੀਂ ਲੈਣੇ, ਕੱਚੇ ਲੈਣੇ ਹੈਗੇ ਰੋ। ਉੱਥੇ ਜੋ ਬੇਕਰੀ ਦਾ ਸਟਾਫ ਹੁੰਦਾ ਉੱਧਰ ਮਿਲ ਜਾਂਦੇ ਹੁੰਦੇ ਜੇ ਗਰੋਸਰੀ ਸਟੋਰਾਂ 'ਚ, ਉਹ ਤੁਸੀਂ ਲੈ ਸਕਦੇ ਹੈਗੇ। ਦੋਏ ਮਿਕਸ ਕਰਕੇ ਬਰਾਬਰ ਲੈਣੀਆਂ ਹੈਗੀਆਂ ਅਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜਾਂ ਫਿਰ ਨਹੀਂ ਤੁਸੀਂ ਖਸਖਸ ਲੈ ਸਕਦੇ ਹੈਗੇ ਜੇ ਅਸਗੰਧ ਨਹੀਂ ਮਿਲਦੀ ਤੁਹਾਨੂੰ ਤਾਂ। ਖਸਖਸ ਲੈ ਲਓ ਅਤੇ ਸੂਰਜਮੁਖੀ ਦੇ ਬੀਜ ਲੈ ਲਓ, ਇਹ ਵੀ 1 ਚਮਚਾ ਲੈਣੀ। ਤੀਸਰਾ ਹੈਗਾ ਔਲਾ, ਸਰਪਗੰਧਾ, ਗਲੋ। ਇਹ ਤਿੰਨੇ ਚੀਜ਼ਾਂ ਲੈਣੀਆਂ ਹੈਗੀਆਂ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਚੌਥਾ ਹੈਗਾ ਵੱਡੀ ਹਰੜ ਤੇ ਸੁੰਡ ਤੇ ਮਿਸ਼ਰੀ। ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਫਿਰ ਲੈ ਸਕਦੇ ਹੈਗੇ ਇਹਦੇ ਵਿੱਚੋਂ ਸੂਰਜਮੁਖੀ ਦੇ ਬੀਜ 20 ਗ੍ਰਾਮ, ਅਸ਼ਵਗੰਧਾ 30 ਗ੍ਰਾਮ, ਮਿਸ਼ਰੀ 50 ਗ੍ਰਾਮ, ਗਲੋ 10 ਗ੍ਰਾਮ। ਇਹ ਤੁਸੀਂ ਆਪਣੇ ਮਿਕਸ ਕਰਕੇ 1 ਚਮਚਾ ਲੈ ਸਕਦੇ ਹੋ। ਜਿਹੜਾ ਪੁੱਛਦੇ ਸੀਗੇ ਵੀ ਆਪਣੇ ਜੇ ਇੱਕੋ ਲਗਤ ਬਲੱਡ ਪ੍ਰੈਸ਼ਰ ਹਾਈ ਹੋ ਜਾਵੇ ਜਾਂ ਦਿਲ ਬੇਚੈਨ ਜਾ ਹੋਵੇ, ਉਹ ਮੈਂ ਦੱਸਿਆ ਸੀਗਾ ਜੀ। ਸ਼ੱਕਰ ਲੈਣੀ ਹੈਗੀ ਤੁਸੀਂ 200 ਗ੍ਰਾਮ, ਵਿੱਚ ਮੈਂ ਕਤੀਰਾ ਗੂੰਦ ਪੀ ਕੇ ਉਹ 2 ਚਮਚੇ ਮਿਕਸ ਕਰ ਲੈਣੇ ਹੈਗੇ। ਇਹਦੀ 5 ਪੁੜੀਆਂ ਬਣਾ ਕੇ ਰੱਖ ਲਓ ਤੁਸੀਂ। 40 ਗ੍ਰਾਮ ਦੀਆਂ ਤਕਰੀਬਨ ਹੋ ਜਾਣਗੀਆਂ ਪੁੜੀਆਂ। ਅਤੇ ਜਦ ਤੁਹਾਨੂੰ ਲੱਗੇ ਮੇਰਾ ਬਲੱਡ ਪ੍ਰੈਸ਼ਰ ਬਹੁਤ ਹਾਈ ਹੈ ਅਤੇ ਕੰਟਰੋਲ ਨਹੀਂ ਹੋ ਰਿਹਾ, ਤਾਂ 1 ਪੁੜੀ ਉਹਦੇ ਵਿੱਚੋਂ ਤਾਂ ਤੁਸੀਂ ਉਹਨੇ ਖਾ ਲਓ। ਜਿਹੜੇ ਕਹਿੰਦੇ ਸੀਗੇ ਮੋਢਾ ਫਰੀਜ ਹੈਗਾ ਮੇਰਾ, ਇੱਕ ਟਿਊਬ ਮਿਲਦੀ ਹੈ ਜੀ, ਮਾਇਓਲੈਕਸੀਨ, MYOLAXIN। ਇਹ ਤੁਸੀਂ ਮਤਲਬ ਇਹਦੇ ਨਾਲ ਠੀਕ ਹੋ ਜਾਂਦਾ ਜੀ। ਪਹਿਲਾਂ ਬੈਕ ਫੀਡ ਵੀ ਆਈ ਸੀਗੀ ਦਵਾਈ ਦੀ ਅਤੇ ਉਹਨਾਂ ਦਾ ਠੀਕ ਹੋ ਗਿਆ ਸੀਗਾ। ਅਤੇ ਮਾੜਾ ਮੋਟਾ ਉਹਨੂੰ ਮੋਢੇ ਨੂੰ ਤੁਸੀਂ ਹਿਲਾਉਂਦੇ ਰਹੋ ਥੋੜ੍ਹਾ ਬਹੁਤਾ, ਆਪਣੇ ਸਿਰ ਕੰਨੀ ਨੂੰ ਐਂ ਉੱਪਰ ਨੂੰ ਚੱਕ ਕੇ ਟਰਾਈ ਕਰੋ। ਪਹਿਲਾਂ ਤਾਂ ਦੁਖੂਗਾ, ਫਿਰ ਠੀਕ ਹੋ ਜਾਂਦਾ ਜੀ। ਜਿਹੜੇ ਬਵਾਸੀਰ ਕਹਿੰਦੇ ਸੀਗੇ ਉਹ 10 ਗ੍ਰਾਮ ਫਟਕੜੀ ਲੈਣੀ ਹੈਗੀ। ਐਂ ਭੰਨਣੀ ਨਹੀਂ ਹੈ, ਐਂ ਲੈਣੀ 10 ਗ੍ਰਾਮ। ਅਤੇ ਉਹਨੂੰ ਪੀ ਕੇ 20 ਗ੍ਰਾਮ ਮੱਖਣ ਦੇ ਵਿੱਚ ਮਿਲਾ ਕੇ ਮੱਲਮ ਜੀ ਬਣਾ ਲੈਣੇ ਤੁਸੀਂ। ਇਹ ਤੁਸੀਂ ਆਪਣੇ ਮੌਕੇ 'ਤੇ ਲਗਾਓ। ਅਤੇ ਖਾਣੇ ਵਾਸਤੇ ਤੁਸੀਂ ਆਪਣੇ ਦਹੀਂ ਜ਼ਿਆਦਾ ਤੋਂ ਜ਼ਿਆਦਾ ਖਾਓ। ਜਿੰਨੀ ਜ਼ਿਆਦਾ ਦਹੀਂ ਖਾ ਸਕਦੇ ਹੋ ਦਹੀਂ ਖਾਓ ਤੁਸੀਂ। ਰੋਟੀ ਛੱਡ ਕੇ ਭਾਵੇਂ ਤੁਸੀਂ ਖਿਚੜੀ ਅਤੇ ਦਹੀਂ ਖਾ ਲਿਆ ਕਰੋ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਰਸੌਂਤ ਲੈਣੀ ਹੈਗੀ 100 ਗ੍ਰਾਮ, ਭੂਰੀ ਮਿਰਚ ਲੈਣੀ ਹੈਗੀ 100 ਗ੍ਰਾਮ। ਇਹ ਮੂਲੀ ਦੇ ਰਸ ਲੈ ਲੈਣੇ ਹੈਗੇ ਤਕਰੀਬਨ 2 ਕੱਪ। ਇਹ ਕੜਾਹੀ ਨਾਲ ਪਾ ਕੇ ਤੁਸੀਂ ਹੌਲੀ ਥੋੜ੍ਹੀ ਅੱਗ 'ਤੇ ਇਹ ਪਕਾਉਣਾ ਜੀ। ਜਦ ਤਾਂ ਗਾੜਾ ਜਿਹਾ ਲੇਪ ਜਿਹਾ ਹੋ ਗਿਆ ਖਾਣਾ, ਤਾਂ ਇਹਦੇ ਫਿਰ ਛੋਲਿਆਂ ਦੇ ਦਾਣੇ ਜਿੰਨੀਆਂ ਗੋਲੀਆਂ ਤੁਸੀਂ ਵੱਢ ਲੈਣੀਆਂ। ਤਾਂ ਇਹ 2 ਗੋਲੀਆਂ ਤੁਸੀਂ ਆਪਣੇ ਰੋਜ਼ ਲਈ ਚੱਲੋ, ਇਹਦੇ ਨਾਲ ਬਵਾਸੀਰ ਠੀਕ ਹੋ ਜਾਂਦੀ। ਅਤੇ ਬਵਾਸੀਰ ਦੇ ਵਿੱਚ ਅਮਰੂਦ ਖਾਣੇ ਬਹੁਤ ਚੰਗੇ ਜੀ। ਅਮਰੂਦ ਤੁਸੀਂ ਖਾਓ ਅਤੇ ਚੁਕੰਦਰ ਤੁਸੀਂ ਖਾਓ। ਅਤੇ ਅਨਾਰ ਦੇ ਛਿਲਕੇ ਜਿਹੜੇ ਹੁੰਦੇ ਉਹ ਸੁਕਾ ਲਓ ਤੁਸੀਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈਗੇ। ਬਵਾਸੀਰ ਵਾਸਤੇ ਹੈਗਾ ਤਾਰੇ ਮੀਰੇ ਦਾ ਤੇਲ ਤੁਸੀਂ ਲੈਣਾ ਹੈਗਾ 20 ਗ੍ਰਾਮ, ਗਲੈਸਰੀਨ ਲੈਣੀ ਹੈਗੀ 10 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਇਹ ਮੌਕਿਆਂ 'ਤੇ ਲਗਾਉਣੀ ਹੈਗੀ। ਪੱਕੀ ਵਾਲਾ ਗਰੰਟੀ ਵਾਲਾ ਕੰਮ ਹੈ ਜੀ। 10 ਕੁ ਦਿਨਾਂ ਦੇ ਵਿੱਚੋਂ ਮੌਕੇ ਐਨ ਠੀਕ ਹੋ ਜਾਂਦੇ। ਇਹ ਬਹੁਤ ਬੈਕਫਿਟ ਵੀ ਆਈ ਸੀਗੀ ਦੀ, ਮੈਂ ਫਿਰ ਦੁਬਾਰਾ ਦੱਸ ਦਿੰਦੇ। ਫਿਰ ਜਿਹੜੇ ਕਹਿੰਦੇ ਸੀ ਉਹਨੇ ਯੂਰਿਕ ਐਸਿਡ ਹੈਗਾ, ਜਿਨ੍ਹਾਂ ਦੇ ਗੌਟ ਹੁੰਦਾ ਹੈਗਾ, ਉਹ ਸੇਮ ਚੀਜ਼ ਹੈ ਜੀ। ਇਹਦੇ ਵਿੱਚੋਂ ਤੁਸੀਂ ਲੈਣਾ ਹੈਗਾ ਕਰਕਰਾ, ਸੁੰਡ, ਅਸਗੰਧ, ਲੌਂਗ। ਇਹ 4 ਚੀਜ਼ਾਂ ਬਰਾਬਰ ਲੈਣੀਆਂ ਤੁਸੀਂ। ਅਤੇ ਇਹਦਾ ਅੱਧਾ ਚਮਚਾ ਤੁਸੀਂ ਰੋਜ਼ ਖਾ ਲਿਆ ਕਰੋ। ਇਹਦੇ ਵਿੱਚੋਂ ਫਿਰ ਤੁਹਾਨੂੰ ਦੂਸਰਾ ਇਲਾਜ ਹੈਗਾ ਐਪਲ ਜੂਸ ਤੁਸੀਂ ਪੀਓ, ਪਾਣੀ ਜ਼ਿਆਦਾ ਪੀਓ।
ਤੇ ਆਪਣੇ ਸੁੰਡ ਲੈਣੀ ਹੈਗੀ, ਕਾਲੀ ਮਿਰਚਾਂ ਤੇ ਮਗਾਂ, ਇਹ ਤਿੰਨ ਚੀਜ਼ਾਂ ਲੈ ਕੇ 1 ਚਮਚਾ ਤੁਸੀਂ ਰੋਜ਼ ਖਾਣਾ ਹੈਗਾ ਇਹਦਾ। ਫਿਰ ਗੋਟ ਵਾਲਿਆਂ ਵਾਸਤੇ ਤੁਹਾਨੂੰ ਸੁੰਡ, ਪੁਦੀਨਾ, ਹਲਦੀ, ਸੌਂਫ, ਇਹ ਚਾਰੇ ਚੀਜ਼ਾਂ ਲੈ ਸਕਦੇ ਹੈਗੇ। ਇਹਦਾ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਖਾ ਲਓ। ਜਿਹੜਾ ਕੜੀ ਪੱਤਾ ਹੁੰਦਾ ਜੀ, ਇਹਦੀ ਚਾਹ ਉਬਾਲ ਕੇ ਤੁਸੀਂ ਪੀਓ, 3-4 ਪੱਤੇ ਪਾ ਕੇ ਉਬਾਲ ਕੇ ਉਹ ਪੀਓ ਤੁਸੀਂ, ਇਹ ਵੀ ਆਪਣੀ ਗੋਟ ਨੂੰ ਠੀਕ ਕਰ ਦਿੰਦਾ ਜੀ। ਬਾਕੀ ਜਿਹੜੇ ਕਹਿੰਦੇ ਸੀਗੇ ਕਵਜ ਵਾਸਤੇ ਨਵਾਂ ਨੁਕਸਾ ਜੀ ਜਮਾਂ ਤੇ ਮੈਂ ਆਪ ਵੀ ਵਰਤਿਆ ਹੈਗਾ ਇਹ। ਮੈਂ ਤਾਂ ਹੁਣ ਟਰਾਈ ਵਾਸਤੇ ਹੀ ਵਰਤਿਆ ਸੀਗਾ, ਬਿਮਾਰੀ ਤਾਂ ਮੈਨੂੰ ਕੋਈ ਨਹੀਂ ਸੀਗੀ। ਕਵਜ ਵਾਸਤੇ ਹੈ ਜੀ, ਐਨ ਵਧੀਆ ਫਿੱਟ ਹੈਗਾ ਇਹ। ਕੌੜ ਤੁੰਬਲ ਲੈਣਾ ਹੈਗਾ, 50 ਗ੍ਰਾਮ ਕੌੜ ਤੁੰਬਲ ਲੈ ਲਓ, 50 ਗ੍ਰਾਮ ਤੁਸੀਂ ਲੈ ਲਓ ਆਪਣੇ ਔਲੇ ਸੁੱਕੇ ਪਿੱਸੇ ਵੀ, ਜਾਂ ਪੀ ਲਓ ਉਹਨਾਂ ਨੂੰ ਬਰਾਬਰ ਕਰ ਲਓ। ਇਹਦੀ ਆਪਣੇ ਅੱਧੇ ਚਮਚੇ ਤੇ ਸਟਾਰਟ ਕਰੋ। ਜੇ ਬਾਹਲੀ ਕਵਜ ਤਾਂ 1 ਵੀ ਲੈ ਸਕਦੇ ਨੇ। ਮੈਂ ਤਾਂ 3 ਚੁਟਕੀਆਂ ਆਈਆਂ ਚੱਕੇ ਮੂੰਹਾਂ ਪਾ ਕੇ ਚੂਸ ਲੈਣਾ ਜੀ, ਕੋਈ ਕੌੜਾ ਨਹੀਂ ਲੱਗਦਾ ਔਲੇ ਨਾਲ, ਤੇ ਚੂਰਨ ਗਲੇ ਮੂੰਹ ਸਾਫ਼ ਹੋ ਜਾਂਦਾ, ਗਲੇ ਆਪਣੇ ਕਵਜ ਸਾਰੀ ਦੂਰ ਹੋ ਜਾਂਦੀ, ਵਧੀਆ ਚੀਜ਼ ਹੈਗੀ ਜੀ। ਬਾਕੀ ਫਿਰ ਨਹੀਂ ਤਾਂ 7 ਇਸਬਗੋਲ ਹੈਗਾ, ਉਹ 3 ਚਮਚੇ ਤੁਸੀਂ ਦੁੱਧ ਮਾ ਗਰਮ ਕੋਸੇ ਦੁੱਧ ਮਾ ਪਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਅਰੰਡੀ ਦਾ ਤੇਲ ਤੁਸੀਂ ਲੈ ਸਕਦੇ ਹੈਗੇ 3-4 ਚਮਚੇ, ਤੇ 10 ਕੁ ਮਨੱਕੇ ਦੁੱਧ ਉਬਾਲ ਕੇ ਤੁਸੀਂ ਉਹ ਪੀ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਸਵੇਰ ਨੂੰ ਉੱਠ ਕੇ ਖਾਲੀ ਪੇਟ ਸੰਤਰੇ ਦਾ ਜੂਸ ਕੱਢ ਕੇ ਉਹਦੇ ਵਿੱਚ ਮੈਂ ਕਾਲੀ ਮਿਰਚ ਪਾ ਕੇ ਉਹ ਤੁਸੀਂ ਪੀ ਸਕਦੇ ਹੈਗੇ। ਫਿਰ ਉਹਨੇ 1 ਗਲਾਸ ਦੇ ਵਿੱਚ ਮੈਂ 1 ਨਿੰਬ ਨਿਚੋੜ ਕੇ 2 ਚਮਚੇ ਸ਼ਹਿਦ ਦੇ ਪਾ ਕੇ ਉਹ ਪੀ ਲਓ। ਤੇ ਗਾਜਰਾਂ ਦਾ ਜੂਸ ਇਹਦੇ ਵਿੱਚ ਮੈਂ ਚੰਗਾ ਰਹਿੰਦਾ ਜੀ, ਘਰ ਦੀਆਂ ਆਪ ਕੱਢੋ ਜੂਸ ਤੇ ਆਪ ਨਿੰਬੂ ਨਿਚੋੜ ਕੇ ਤੁਸੀਂ ਪੀ ਲਓ, ਇਹ ਵੀ 50 ਬਿਮਾਰੀਆਂ ਨੂੰ ਠੀਕ ਕਰ ਦਿੰਦਾ ਜੀ ਇਹ। ਜਾਂ ਫਿਰ ਉਹਨੇ ਤੁਸੀਂ ਪਾਲਕ ਦਾ ਜੂਸ, ਇਹ ਪਾਲਕ ਦਾ ਜੂਸ, ਪੱਤ ਗੋਭੀ ਦਾ ਜੂਸ, ਇਹ ਮਿਕਸ ਕਰਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਪਰੂਨ ਦਾ ਜੂਸ ਪੀ ਸਕਦੇ ਹੈਗੇ। ਅੰਗੂਰ ਤੁਸੀਂ ਰੋਜ਼ ਖਾਓ, ਇਹਦੇ ਵਿੱਚੋਂ ਅੰਗੂਰ ਜਿੰਨੇ ਜ਼ਿਆਦਾ ਖਾਓਗੇ ਉਹ ਠੀਕ ਰਹਿੰਦਾ ਤੁਹਾਨੂੰ। ਤੇ ਫਿਰ ਅੰਜੀਰ ਜਿਹੜੇ ਫਿੱਗ ਹੁੰਦੇ ਹੈਗੇ, 3-4 ਫਿੱਗ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ ਤੇ ਸਵੇਰ ਨੂੰ ਖਾ ਲਓ। 3-4 ਫਿੱਗ ਸਵੇਰ ਨੂੰ ਭਿਓ ਕੇ ਰਾਤ ਨੂੰ ਖਾ ਲਓ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਅਜਵਾਇਨ ਤੇ ਅੱਧਾ ਚਮਚਾ ਅਜਵਾਇਨ ਦਾ ਤੇ ਅੱਧਾ ਚਮਚਾ ਕਾਲੀ ਮਿਰਚ, ਅੱਧਾ ਚਮਚਾ ਨੂਣ, ਕਾਲਾ ਨੂਣ, ਇਹ ਉਹਨੇ ਉਬਾਲ ਕੇ ਚਾਹ ਜੀ ਬਣਾ ਕੇ ਇਹ ਪੀ ਲਓ। ਇਹਦੇ ਨਾਲ ਵੀ ਉਹਨੇ ਕਵਜ ਦੂਰ ਹੋ ਜਾਂਦੀ ਹੈ ਜੀ। ਨਹੀਂ ਕੁਛ ਕਰਨਾ ਤਾਂ ਕੁਆਰ ਦਾ ਰਸ ਮਿਲ ਜਾਂਦਾ ਜੀ, ਉਹਨੇ ਬਣਿਆ ਬਣਾਇਆ। ਉਹਨੇ 2 ਕੌਂਸੇ ਤੁਸੀਂ ਲੈ ਲਓ ਕੁਆਰ ਦਾ ਰਸ ਤੇ ਵਿੱਚੋਂ ਕਾਲਾ ਨੂਣ ਮਿਕਸ ਕਰਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਜਾਂ ਇਹਦੇ ਵਿੱਚੋਂ ਥੋੜਾ ਹੋਰ ਐਡ ਕਰਨਾ ਤਾਂ ਤੁਸੀਂ ਵਿੱਚੋਂ ਥੋੜੀ ਸੌਂਫ ਵੀ ਐਡ ਕਰ ਸਕਦੇ ਇਹਦੇ ਵਿੱਚੋਂ। ਕੁਆਰ ਦੇ ਰਸ ਵਿੱਚ ਸੌਂਫ ਪੀ ਕੇ 1 ਚਮਚਾ ਉਹ ਪਾ ਲਓ ਤੇ ਨੂਣ ਪਾ ਕੇ ਤੇ ਇਹ ਕੁਆਰ ਦਾ ਰਸ ਇਹ ਤੁਸੀਂ ਪੀ ਸਕਦੇ ਹੈਗੇ। ਅੱਗੇ ਤੁਸੀਂ ਬੋਨ ਗਠੀਆ ਕਹਿੰਦੇ ਸੀਗੇ, ਜਿਹੜਾ ਬਹੁਤ ਔਖਾ ਗੱਲ ਹੋਈ। ਅਸਗੰਧ ਦੇ ਬੀਜ ਲੈਣੇ ਜੀ ਤੁਸੀਂ, ਅਸਗੰਧ ਦੇ ਬੀਜ 2 ਚਮਚੇ ਤੁਸੀਂ ਆਪਣੇ ਰਾਤ ਨੂੰ ਪਾਣੀ ਨਾਲ ਤੁਸੀਂ ਲੈ ਲਓ। ਇਹ ਬਹੁਤ ਵਧੀਆ ਚੀਜ਼ ਹੈਗੀ ਜੀ, ਜਿਹੜਾ ਬੋਨ ਗਠੀਆ ਹੁੰਦਾ। ਜਾਂ ਨੇ ਤੁਸੀਂ ਅਸ਼ੋਕ ਦੀ ਛਿੱਲ ਦਾ ਚੂਰਨ ਵੀ ਇਹਦੇ ਵਿੱਚੋਂ ਲੈ ਸਕਦੇ। ਅਸ਼ੋਕਾ ਦਰਖਤ ਹੁੰਦਾ, ਅਸ਼ੋਕਾ ਪਾਊਡਰ ਲਿਖਿਆ ਵਾ ਹੁੰਦਾ, ਉਹਦਾ 1-1.5 ਚਮਚੇ ਦਾ ਕਾੜਾ ਜਿਹਾ ਬਣਾ ਕੇ ਤੁਸੀਂ ਚਾਹ ਜੀ ਬਣਾ ਲਓ। ਫਿਰ ਉਹਦੇ ਵਿੱਚੋਂ ਤੁਸੀਂ 2 ਚਮਚੇ ਅਰੰਡੀ ਦਾ ਤੇਲ ਇਹ ਮਿਕਸ ਕਰਕੇ ਪੀਣਾ ਜੀ। ਇਹ ਜਿਹੜੇ ਗੋਟ ਵਾਲੇ ਹੈਗੇ ਉਹਨਾਂ ਵਾਸਤੇ ਵੀ ਠੀਕ ਹੈ। ਇਹ ਜਿਹੜਾ ਉਹਨੇ ਗਠੀਆ ਜਿਹਨਾਂ ਨੂੰ ਹੋਇਆ ਵਾ ਉਹ ਉਹਨੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਹਾਨੂੰ ਔਲਿਆਂ ਦਾ ਜੂਸ ਚੰਗਾ ਰਹਿੰਦਾ ਹੈਗਾ। ਔਲੇ ਦਾ ਜੂਸ ਤੁਸੀਂ ਉਹਨੇ ਲੈ ਲਓ, ਸਮਝ ਲਓ 4-5 ਚਮਚੇ ਔਲਿਆਂ ਦਾ ਜੂਸ ਤੇ 1 ਕੱਪ ਪਾਣੀ ਦਾ, ਤੇ ਉਹਦੇ ਵਿੱਚੋਂ ਗੁੜ ਪਾ ਕੇ ਉਹ ਉਬਾਲ ਕੇ ਤੁਸੀਂ ਇਹ ਪੀਓ। ਇਹ ਵੀ ਤੁਹਾਡੇ ਵਾਸਤੇ ਚੰਗਾ ਰਹਿੰਦਾ ਹੈਗਾ ਜੀ, ਗਠੀਏ ਵਾਸਤੇ। ਫਿਰ ਉਹਨੇ ਤੁਸੀਂ ਇਹਦੇ ਵਿੱਚੋਂ ਜਿਹੜੇ ਹੁੰਦੇ ਆ ਕੁਕੰਬਰ, ਖੀਰੇ, ਉਹਨਾਂ ਦਾ ਜੂਸ ਤੁਸੀਂ ਪੀ ਸਕਦੇ ਆ। ਇਹ ਵੀ ਆਪਣੇ ਗਠੀਏ ਦੇ ਵਿੱਚੋਂ ਵਧੀਆ ਰਹਿੰਦਾ ਹੈਗਾ। ਇਹ ਤੁਸੀਂ ਉਹਨੇ ਐਂ ਕਰੋ 20-25 ਲੌਂਗ ਲੈ ਕੇ ਉਹਨਾਂ ਦੀ ਉੱਪਰ ਤੇ ਫੁੱਲ ਤੋੜਦੇ ਨੇ, ਕੱਲੀਆਂ ਡੰਡੀਆਂ ਜਿਹੜੀਆਂ ਹੋਣਗੀਆਂ ਉਹ 1 ਜੱਗ ਪਾਣੀ ਦੇ ਵਿੱਚ ਭਿਓ ਕੇ ਰੱਖ ਦੇਣੀਆਂ ਰਾਤ ਨੂੰ। ਤੇ ਫਰਿੱਜ ਮਾ ਨਹੀਂ ਰੱਖਣਾ ਪਾਣੀ, ਇਹ ਬਾਹਰ ਰੱਖਣਾ ਜੀ। ਜਦ ਵੀ ਤੁਹਾਨੂੰ ਪਾਣੀ ਪੀਣਾ ਹੈਗਾ ਇਹ ਪਾਣੀ ਯੂਜ ਕਰਨਾ ਤੁਸੀਂ, ਦੂਆ ਪਾਣੀ ਬੰਦ ਕਰ ਦਿਓ। ਫਰਿੱਜ ਦਾ ਪਾਣੀ ਨਹੀਂ ਪੀਣਾ। ਜਿਹਨਾਂ ਨੂੰ ਗਠੀਆ ਹੋਇਆ ਵਾ ਜੀ ਉਹਨੇ ਕੋਈ ਠੰਡੀ ਚੀਜ਼ ਫਰਿੱਜ ਮਾ ਰੱਖੀ ਵੀ ਨਹੀਂ ਖਾਣੀ, ਰੂਮ ਟੈਂਪਰੇਚਰ ਤੇ ਜਿਹੜੀ ਚੀਜ਼ ਹੈ ਉਹ ਖਾਣੀ ਹੈ ਜੀ। ਇਹ ਬਹੁਤ ਵਧੀਆ ਹੈਗਾ। ਜਾਂ ਫਿਰ ਅੱਜ ਕੱਲ੍ਹ ਤਾਂ ਹੁਣ ਬਾਥੂ ਸਾਰੇ ਹੋ ਜਾਣਾ ਬਾਹਰ ਗਾਰਡਨ 'ਚ ਆਪੇ ਹੋ ਜਾਂਦਾ ਜੀ। ਉਹ ਤਾਂ ਬਾਥੂ ਤੁਸੀਂ ਆਪਣੇ ਉਹਦਾ ਰਸ ਕੱਢ ਕੇ 15 ਗ੍ਰਾਮ ਰਸ ਤੁਸੀਂ ਰੋਜ਼ ਪੀਓ। ਇਹਦੇ ਨਾਲ ਵੀ ਆਪਣੇ ਥੋੜਾ ਗਠੀਆ ਬਹੁਤ ਛੇਤੀ ਠੀਕ ਹੋ ਜਾਂਦਾ ਜੀ। ਅੱਗੇ ਜਿਹੜੇ ਕਹਿੰਦੇ ਸੀਗੇ ਪਿੰਡੇ ਤੇ ਖਾਸ਼ ਜੀ ਹੁੰਦੀ ਹੈਗੀ, ਬਾਹਲੀ ਖਾਜ ਜੀ ਰਹਿੰਦੀ ਹੈਗੀ, ਉਹ ਆਪਣੇ ਮਸਰੀ ਦੀ ਦਾਲ ਖਾਇਆ ਕਰੇ ਜੀ। ਇਹਦੇ ਨਾਲ ਫਰਕ ਪੈ ਜਾਂਦਾ ਮਸਰੀ ਦੀ ਦਾਲ ਨਾਲ। ਜੇ ਤੁਹਾਡੇ ਕੋਲ ਇੱਥੇ ਉਹਨੇ ਨਿੰਬ ਦੇ ਤੁਸੀਂ ਆਪਣੇ ਨਿੰਬ ਦਾ ਤੇਲ ਲਗਾ ਸਕਦੇ ਹੈਗੇ ਇਹਦੇ ਵਿੱਚੋਂ। ਜੇ ਨਹੀਂ ਨਿੰਬ ਦਾ ਤੇਲ ਮਿਲਦਾ, ਨਿੰਬ ਦੇ ਪੱਤੇ ਘਿਓ ਦੇ ਵਿੱਚ ਉਹਨੇ ਤਾੜ ਕੇ ਘੋਟ ਲਓ, ਵਿੱਚੋਂ ਹੋਵੇ ਮੱਲਮ ਜੀ ਬਣ ਜੂਗੀ, ਉਹ ਤੁਸੀਂ ਲਗਾ ਸਕਦੇ ਹੈਗੇ। ਫਿਰ ਉਹਨੇ ਨਿੰਬ ਦਾ ਤੇਲ ਤੇ ਸਰੋਂ ਦਾ ਤੇਲ ਬਰਾਬਰ ਲੈ ਕੇ ਇਹ ਤੁਸੀਂ ਉਹਨੇ ਲਗਾ ਸਕਦੇ ਹੈਗੇ। ਜਿਹੜਾ ਉਹਨੇ ਕੋਕੋਨਟ ਆਇਲ ਹੁੰਦਾ ਉਹਦੇ ਵਿੱਚ ਤੁਸੀਂ ਮੁਸ਼ਕਪੂਰ ਦੀਆਂ ਟਿੱਕੀਆਂ ਪਾ ਲਓ
ਜੇ ਤੁਹਾਡੇ ਕੋਲ 100 ਗ੍ਰਾਮ ਸਮਝ ਲਓ ਕੋਕੋਨਟ ਆਇਲ ਹੈਗਾ ਤਾਂ 3-4 ਟਿੱਕੀਆਂ ਜਿਹੜੇ ਮੁਸ਼ਕ ਕਪੂਰ ਦੀਆਂ ਹੁੰਦੀਆਂ ਉਹ ਪੀਸ ਕੇ ਪਾ ਲਓ ਤੁਸੀਂ। ਉਹ ਤੁਸੀਂ ਮਾਲਿਸ਼ ਕਰੋ ਉਹਦੇ ਨਾਲ। ਫਿਰ ਜੀਰਾ, ਧਨੀਆ ਤੇ ਸੁੰਡ ਥੋੜੀ ਥੋੜੀ ਪਾ ਕੇ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਲਓ। ਇਹਦੇ ਨਾਲ ਵੀ ਆਪਣੇ ਜਿਹੜਾ ਖੁਰਕ ਜੀ ਨਿਕਲਦੀ ਹੈਗੀ ਜਾਂ ਦਾਗ ਛਪਾਕੀ ਨਿਕਲਦੀ ਆ, ਆਪਣੇ ਜਨਾਨੀ ਕਹਿੰਦੀ ਸੀਗੀ ਹੱਥਾਂ ਤੇ ਨਿਕਲੇ ਮੇਰੇ ਲਾਲ ਲਾਲ ਜੇ ਚਟੱਕੇ ਉਹ ਆਪਣੇ ਠੀਕ ਹੋ ਜਾਂਦੇ। ਜਾਂ ਇੱਕ ਚੁਟਕੀ ਜਵੈਣ ਦੀ, ਇੱਕ ਚੁਟਕੀ ਕਾਲੀ ਮਿਰਚਾਂ ਦੀ ਤੇ ਥੋੜਾ ਜਿਹਾ ਗੁੜ, ਇਹ ਮਿਕਸ ਕਰਕੇ ਤੁਸੀਂ ਖਾ ਸਕਦੇ ਹੈਗੇ। ਪੁਦੀਨੇ ਦੀ ਚਾਹ ਤੁਸੀਂ ਗੁੜ ਪਾ ਕੇ ਉਹ ਤੁਸੀਂ ਪੀ ਸਕਦੇ ਹੈਗੇ। ਅਦਰਕ ਦਾ ਰਸ ਤੁਸੀਂ ਆਪਣੇ 2-3 ਚਮਚੇ, 1 ਚਮਚਾ ਸ਼ਹਿਦ ਬਣਾ ਕੇ ਇਹ ਪੀ ਸਕਦੇ ਹੈਗੇ। ਤੇ ਸ਼ਹਿਦ ਦੇ ਵਿੱਚੋਂ ਤੁਸੀਂ ਦਾਲਚੀਨੀ ਮਿਲਾ ਕੇ ਉਹ ਤੁਸੀਂ ਮਲ ਸਕਦੇ ਹੈਗੇ ਇਹਦੇ ਉੱਤੇ। ਤੇ ਪਿਆਜ਼ ਦੇ ਰਸ ਦੇ ਵਿੱਚ ਤੁਸੀਂ 5-6 ਚਮਚੇ ਪਿਆਜ਼ ਦਾ ਰਸ ਲੈ ਲਓ, 2 ਚਮਚੇ ਸ਼ਹਿਦ ਲੈ ਲਓ, ਇਹ ਮਿਕਸ ਕਰਕੇ ਪੀ ਲਓ। ਇਹਦੇ ਨਾਲ ਵੀ ਜਿਹੜੀ ਤੁਹਾਡੀ ਖਾਜ ਖੁਜਲੀ ਹੈ ਉਹ ਦੂਰ ਹੋ ਜਾਂਦੀ ਇਹਦੇ ਨਾਲ। ਤੇ ਉਹਨੇ ਜੇ ਤੁਸੀਂ ਉਹਨੇ ਸਾਨੂੰ ਐਗਜ਼ੀਮਾ ਕਹਿੰਦੇ ਸੀਗੇ, ਐਗਜ਼ੀਮਾ ਹੈਗਾ ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ। ਚਾਹੇ ਸਰਾਇਸਿਸ ਹੈਗਾ ਚਾਹੇ ਐਗਜ਼ੀਮਾ ਹੈਗਾ, ਦੋਵਾਂ ਨੂੰ ਇੱਕੋ ਆਪਣੇ ਦਵਾਈ ਵਰਕ ਕਰ ਦੂਗੀ ਜੀ। ਚਰਾਇਤਾ ਲੈਣਾ ਹੈਗਾ ਤੁਸੀਂ ਤੇ ਕੁਟਕੀ, 2 ਦਵਾਈਆਂ ਅੱਡ ਅੱਡ ਹੈ। ਚਰਾਇਤਾ 1 ਨੰਬਰ ਹੈ ਤੇ ਕੁਟਕੀ 2 ਨੰਬਰ ਦਵਾਈ ਹੈਗੀ। ਇਹਨਾਂ ਦਾ 1 ਚਮਚਾ ਤੁਸੀਂ ਚਰਾਇਤੇ ਦਾ ਲੈਣਾ, 1 ਚਮਚਾ ਕੁਟਕੀ ਦਾ ਲੈਣਾ। ਗਲਾਸ ਦੇ ਵਿੱਚੋਂ ਪਾ ਕੇ ਤੁਸੀਂ ਆਪਣੇ ਅੱਧਾ ਕੁ ਗਲਾਸ ਕਰਕੇ ਉਹਨੂੰ ਰਾਤ ਨੂੰ ਭਿਓ ਕੇ ਰੱਖ ਦੇਣਾ ਜੀ। ਤੇ ਭਿਓ ਕੇ ਸਵੇਰ ਨੂੰ ਆਪਣੇ ਪੁਣ ਕੇ ਉਹ ਪੀ ਲੈਣਾ ਹੈਗਾ। ਤੇ ਦੂਸਰੇ ਦਿਨ ਦਵਾਈ ਉਹੀ ਰਹਿਣ ਦੇਣੀ ਹੈਗੀ, ਉਹਦੇ ਗਲਾਸ ਨਾਲ ਫੇਰ ਪਾ ਦਿਓ ਤੇ ਫੇਰ ਗਲਾਸ ਨਾਲ ਅੱਧਾ ਗਲਾਸ ਕਰ ਲਓ। 3 ਦਿਨ ਦਵਾਈ ਤੁਸੀਂ ਸੇਮ ਵਰਤਣੀ ਹੈਗੀ। ਚੌਥੇ ਦਿਨ ਫਿਰ ਤੁਸੀਂ ਆਪਣੇ ਨਵੀਂ ਦਵਾਈ ਪਾ ਦਿਓ ਤੇ ਨਵਾਂ ਪਾਣੀ ਪਾ ਦਿਓ। ਇਹ ਤੁਸੀਂ ਬਸ ਇਹਦੇ ਨਾਲ ਜਿਹੜੀ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਜੀ ਉਹ ਹਟ ਜਾਂਦੀ। ਸਰਾਇਸਿਸ ਹੋਵੇ ਪੱਕੀ ਗੱਲ ਹੈ ਜੀ, ਹਟ ਜਾਣਾ ਇਹਦੇ ਨਾਲ। ਬਾਕੀ ਐਗਜ਼ੀਮੇ ਦੇ ਵਿੱਚੋਂ ਤੁਸੀਂ ਆਪਣੇ ਅਨਾਰ ਦੇ ਜਿਹੜੇ ਪੱਤੇ ਹੁੰਦੇ, ਅਨਾਰ ਦੇ ਦਰਖਤ ਦੇ ਪੱਤੇ ਉਹ ਲੈ ਲਓ, ਉਹ ਸੁਕਾ ਕੇ ਉਹਦਾ ਚੂਰਨ ਜਿਹਾ ਬਣਾ ਲਓ ਤੁਸੀਂ। 2 ਚਮਚੇ ਤੁਸੀਂ ਆਪਣੇ ਲੈ ਕੇ ਆਪਣੇ ਪਾਣੀ ਦੇ ਨਾਲ ਤੁਸੀਂ ਆਪਣੇ 2 ਚਮਚੇ ਲੈ ਸਕਦੇ ਹੈਗੇ ਜੀ। ਇਹਦੇ ਵਿੱਚੋਂ ਫਿਰ ਤੁਸੀਂ ਪਪੀਤੇ ਜਾਂ ਸਾਰੇ ਦਰਖਤ ਹੈਗਾ ਜੇ ਕੱਚੇ ਪਪੀਤੇ ਦਾ ਜਾਂ ਤੋੜਦੇ ਦੁੱਧ ਜਾਂ ਨਿਕਲਦਾ ਹੈਗਾ ਉਹ ਤੁਸੀਂ ਉਹਦੇ ਉੱਤੇ ਲਗਾ ਦਿਓ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਫਿਰ ਐਗਜ਼ੀਮੇ ਵਾਸਤੇ ਤੁਸੀਂ ਆਪਣੇ ਸੁਹਾਗਾ, ਜੈਫਲ, ਗੰਧਕ ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਉਹਦੇ ਵਿੱਚ ਥੋੜਾ ਜਿਹਾ ਫਿਰ ਤੁਸੀਂ ਆਪਣੇ ਨਾਰੀਅਲ ਦਾ ਤੇਲ ਤੇ ਥੋੜਾ ਜਿਹਾ ਨਿੰਬੂ ਇਹ ਪਾ ਕੇ ਤੁਸੀਂ ਮੱਲਮ ਜੀ ਬਣਾ ਲੈਣੀ ਹੈ ਇਹਦੀ। ਇਹ ਤੁਸੀਂ ਲਗਾਓ, ਉਹਦੇ ਨਾਲ ਆਪਣੇ ਠੀਕ ਹੋ ਜੂਗਾ ਜੀ ਐਗਜ਼ੀਮਾ ਜਿਹੜਾ ਹੁੰਦਾ। ਤੇ ਜਿਹੜੇ ਸਿਰਮਾ ਕਹਿੰਦੇ ਸੀਗੇ ਫੋੜੇ ਫੁੰਸੀਆਂ ਜਾਂ ਉਹ ਵੀ ਲਗਾ ਸਕਦੇ ਹੈਗੇ। ਤੇ ਨਸ਼ਾਦਰ ਤੇ ਨਿੰਬੂ 2 ਚੀਜ਼ਾਂ ਪੇਸਟ ਜਿਹਾ ਬਣਾ ਕੇ ਤੁਸੀਂ ਇਹ ਲਗਾ ਸਕਦੇ ਹੈਗੇ ਉੱਤੇ। ਜਾਂ ਫਿਰ ਆਪਣੇ ਨਿੰਬ ਦੇ ਪੱਤੇ ਤੁਸੀਂ ਦਹੀਂ ਦੇ ਵਿੱਚ ਨਿੰਬ ਦੇ ਪੀ ਕੇ ਪੱਤੇ ਤੇ ਉਹ ਦਹੀਂ ਦੇ ਵਿੱਚ ਘੋਲ ਕੇ ਮਿਕਸ ਜਾਂ ਪੇਸਟ ਜਿਹਾ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਕੱਲੀ ਉਹ ਹਲਦੀ ਲਗਾਈ ਚੱਲੋ। ਇਹ ਤੁਸੀਂ ਲਗਾ ਸਕਦੇ ਹੈ। ਲਸਣ ਪੀਸ ਕੇ ਜੈਤੂਨ ਦੇ ਤੇਲ ਨਾਲ ਚਟਨੀ ਜਿਹੀ ਬਣਾ ਕੇ ਤੁਸੀਂ ਇਹ ਲਗਾ ਸਕਦੇ ਹੈਗੇ। ਫਿਰ ਜਿਹੜੀ ਬੜੀ ਹਰਡ ਹੁੰਦੀ ਹੈ ਉਹ ਸਿਰਕੇ ਦੇ ਵਿੱਚ ਭਿਓ ਕੇ ਉਹ ਫਿਰ ਉਹਨੂੰ ਆਪਣੇ ਚੰਗੀ ਤਰ੍ਹਾਂ ਭਿਓ ਲਓ 1-2 ਦਿਨ। ਫਿਰ ਉਹਦਾ ਜਿਹਾ ਕੁੱਟ ਕੇ ਉਹਦੀ ਚਟਨੀ ਜਿਹੀ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਨਹੀਂ ਛੁਹਾਰਾ ਹੁੰਦਾ, ਛੁਹਾਰੇ ਦੀ ਗੁਠਲੀਆਂ ਤੁਸੀਂ ਆਪਣੇ ਕੱਢ ਕੇ ਉਹਨਾਂ ਨੂੰ ਤਵੇ ਤੇ ਉੱਤੇ ਭੁੰਨ ਕੇ ਉਹਦੀ ਸਵਾਹ ਬਣਾ ਲੈਣੀ ਹੈ ਜੀ। ਟਾਈਮ ਤਾਂ ਲੱਗ ਜੂਗਾ ਥੋੜਾ ਜਿਹਾ। ਉਹਦੇ ਵਿੱਚੋਂ ਫਿਰ ਥੋੜਾ ਜਿਹਾ ਸਵਾਹ ਬਣ ਗਈ ਜਿਹੜੀ, ਉਹਦੇ ਵਿੱਚੋਂ ਥੋੜਾ ਜਿਹਾ ਘੀ ਪਾ ਲੈਣਾ, ਥੋੜਾ ਜਿਹਾ ਮੁਸ਼ਕ ਕਪੂਰ ਪਾ ਲੈਣਾ ਜੀ। ਉਹ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾਓ। ਦਰਦ ਹੋਵੇ, ਖਾਜ ਖੁਜਲੀ ਹੋਵੇ, ਐਗਜ਼ੀਮਾ ਹੋਵੇ, ਇਹ ਆਪਣੇ ਸਾਰੇ ਠੀਕ ਹੋ ਜਾਂਦੇ ਆ ਜੀ। ਇਹਦੇ ਵਿੱਚੋਂ ਫਿਰ ਤੁਸੀਂ ਆਪਣੇ ਹੋਰ ਕਰ ਸਕਦੇ ਹੈਗੇ ਭੁੰਨਿਆ ਵਾ ਜੀਰਾ ਜਿਹੜਾ ਹੁੰਦਾ, ਸਫੇਦ ਜੀਰਾ ਘਰ ਜਿਹੜੇ ਵਰਤਦੇ, ਅੱਧਾ ਚਮਚਾ ਉਹ ਤੇ ਅੱਧਾ ਚਮਚਾ 1 ਚਮਚਾ ਵਿੱਚੋਂ ਮਿਸ਼ਰੀ ਪਾਣੀ ਹੈ ਤੇ 2 ਚਮਚੇ ਪਿਆਜ਼ ਦੇ ਪਾਣੇ। ਇਹ ਦਿਨ ਮਾ ਤੁਸੀਂ 2 ਵਾਰੀ ਖਾਓ, 2-3 ਵਾਰੀ, ਤੇ ਇਹਦੇ ਨਾਲ ਆਪਣੇ ਐਗਜ਼ੀਮਾ ਠੀਕ ਹੋ ਜਾਂਦਾ ਜੀ। ਹਰੜਾਂ ਤੁਸੀਂ ਆਪਣੇ ਥੋੜੀ ਖਾ ਵੀ ਸਕਦੇ ਹੈਗੇ, ਅੱਧਾ ਚਮਚਾ 1-2 ਵਾਰੀ। ਜਿਹੜੇ ਕਹਿੰਦੇ ਸੀਗੇ ਫੁਲਵੈਰੀ ਹੋਈ ਵੀ ਹੈਗੀ, ਉਹ ਜਿਹੜੇ ਅੰਜੀਰ ਦਾ ਦਰਖਤ ਹੁੰਦਾ ਜੀ ਉਹਦੇ ਪੱਤਿਆਂ ਦਾ ਰਸ ਕੱਢ ਕੇ ਇਹ ਤੁਸੀਂ ਆਪਣੇ ਲਗਾਓ ਜੀ ਫੁਲਵੈਰੀ ਦੇ ਉੱਤੇ। ਜਾਂ ਫਿਰ ਪਿੱਤਲ ਭਸਮ ਤੁਸੀਂ ਇੰਡੀਆ ਤੋਂ ਮੰਗਵਾ ਲਓ। ਪਿੱਤਲ ਭਸਮ 5 ਗ੍ਰਾਮ ਤੇ 50 ਗ੍ਰਾਮ ਤੁਸੀਂ ਮੱਖਣੀ ਲੈ ਕੇ ਉਹਨੂੰ 101 ਵਾਰੀ ਪਾਣੀ 'ਚ ਧੋਣਾ ਜੀ। ਉਹ ਫਿਰ ਜਦ ਬਚ ਰਹੂਗੀ ਉਹਦੇ ਵਿੱਚੋਂ 5 ਗ੍ਰਾਮ ਪਿੱਤਲ ਦੀ ਭਸਮ ਖਾਸੀ ਮੰਗਾ ਲਵੇ। ਮੈਂ ਤਾਂ ਹੁਣ ਤੁਹਾਨੂੰ ਅੰਦਾਜ਼ੇ ਨਾਲ ਦੱਸਿਆ ਹੈਗਾ। ਇਹ ਤਾਂ 100-200 ਗ੍ਰਾਮ ਮੰਗਾ ਲਵੇ ਪਿੱਤਲ ਭਸਮ ਵੀ। ਮੈਂ ਹਿਸਾਬ ਦੱਸਿਆ 50 ਗ੍ਰਾਮ ਦੀ ਤੁਸੀਂ ਇਹ ਮੱਖਣੀ ਲੈਣੀ ਹੈਗੀ। 5 ਗ੍ਰਾਮ 10 ਗੁਣਾ ਮੱਖਣੀ ਲੈਣੀ ਹੈ। ਸਮਝ ਲਓ ਜਿੰਨੀ ਤੁਸੀਂ ਆਪਣੇ ਸਾਰੀ ਪਿੱਤਲ ਭਸਮ ਹੈ ਉਹ ਤੋਂ 10 ਗੁਣਾ ਮੱਖਣੀ ਲੈ ਕੇ ਉਹਨੂੰ ਪਾਣੀ ਨਾਲ 101 ਮਿੰਟ ਹੋ ਗਏ ਫਿਰ ਮੱਲਮ ਜੀ ਬਣਾ ਲੈਣੀ ਹੈ ਪਿੱਤਲ ਭਸਮ ਪਾ ਕੇ ਉਹ ਲਗਾਓ। ਇਹਦੇ ਨਾਲ ਤੁਸੀਂ ਆਪਣੇ ਫੁਲਵੈਰੀ ਆਪਣੇ ਠੀਕ ਹੁੰਦਾ ਜਾਂਦੀ। ਜਾਂ ਫਿਰ ਕਾਲੀ ਮਿਰਚਾਂ ਤੁਸੀਂ ਸਿਰਕੇ ਦੇ ਵਿੱਚੋਂ ਭਿਓ ਦੇਣੀਆਂ ਹੈਗੀਆਂ 5-7 ਦਿਨ ਭਿੱਜੀਆਂ ਰਹਿਣ ਦਿਓ ਉਹਨਾਂ ਨੂੰ। ਫਿਰ ਉਹਨਾਂ ਨੂੰ ਰਗੜ ਕੇ ਪੇਸਟ ਜਿਹਾ ਬਣਾ ਕੇ ਫਿਰ ਉਹ ਦਾਗਾਂ ਤੇ ਲਗਾਓ ਤੁਸੀਂ। ਉਹ ਫਿਰ ਚਿੱਟੇ ਦਾਗ ਜਿਹੜੇ ਆਪਣੇ ਠੀਕ ਹੋ ਜਾਂਦੇ। ਜਾਂ ਫਿਰ ਲਸਣ ਦਾ ਰਸ ਤੁਸੀਂ ਲਗਾ ਸਕਦੇ ਹੈਗੇ। ਇਹਦੇ ਵਿੱਚੋਂ ਅਖਰੋਟ ਚੰਗੇ ਰਹਿੰਦੇ ਆ ਜੀ। ਅਖਰੋਟ 2 ਅਖਰੋਟ ਤੁਸੀਂ ਰੋਜ਼ ਖਾ ਲਿਆ ਕਰੋ। ਇਹਦੇ ਨਾਲ ਵੀ ਫੁਲਵੈਰੀ ਨਾਲ ਵੀ ਠੀਕ ਰਹਿੰਦੇ ਅਖਰੋਟ। ਬਾਕੀ ਕੋਲੈਸਟਰੋਲ ਵਾਲਿਆਂ ਵਾਸਤੇ ਵੀ ਠੀਕ ਰਹਿੰਦੇ ਅਖਰੋਟ।
ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੁੰਦਾ ਉਹ ਵੀ ਅਖਰੋਟ 2 ਖਾ ਲਿਆ ਕਰੇ। ਜਾਂ ਫਿਰ ਆਪਣੇ ਤੁਸੀਂ ਹਲਦੀ ਦੇ ਲੇਪ ਕਰ ਸਕਦੇ ਹੈਗੇ ਇਹਦੇ ਉੱਤੇ, ਸਵੇਰੇ ਸ਼ਾਮ ਹਲਦੀ ਦਾ ਲੇਪ ਕਰ ਲਓ ਫੁਲਵਾਰੀ ਵਾਸਤੇ, ਉਹ ਵੀ ਥੋੜਾ ਬਹੁਤਾ ਫਾਇਦਾ ਕਰ ਦਿੰਦੀ। ਫਿਰ ਨਹੀਂ ਤਾਂ ਆਪਣੇ ਜਿਹੜੇ ਕਨੇਰ ਦੇ ਫੁੱਲ ਹੁੰਦੇ ਆ ਇੱਥੇ ਤੁਹਾਡੇ ਕੰਨੇ ਤਾਂ ਬਹੁਤ ਹੈਗੇ, ਕਨੇਰ ਦੇ ਫੁੱਲ ਤੁਸੀਂ ਆਪਣੇ 100 ਗ੍ਰਾਮ 50 ਗ੍ਰਾਮ ਫੁੱਲ ਲੈਣੇ ਹੈਗੇ ਅੰਦਾਜ਼ੇ ਨਾਲ, ਤੇ 100 ਗ੍ਰਾਮ ਤਿਲਾਂ ਦੇ ਤੇਲ ਦੇ ਵਿੱਚ ਪਾ ਕੇ ਤੁਸੀਂ ਚਟਨੀ ਜੀ ਬਣਾ ਕੇ ਤਿਲਾਂ ਦੇ ਤੇਲ ਦੇ ਵਿੱਚ ਪਾ ਲਓ ਤੁਸੀਂ, ਤੇ ਉਹਦੇ ਵਿੱਚ ਫਿਰ ਤੁਸੀਂ ਆਪਣੇ ਥੋੜਾ ਓਲੀਵ ਆਇਲ ਮਿਲਾ ਲਓ। ਤਿੰਨੇ ਚੀਜ਼ਾਂ ਹੋ ਜਾਣਗੀਆਂ, ਤਿਲਾਂ ਦਾ ਤੇਲ, ਕਨੇਰ ਤੇ ਓਲੀਵ ਆਇਲ, ਇਹ ਆਪਣੇ ਮਿਕਸ ਦੀ ਧੁੱਪ ਮਾ ਪਿਆ ਰਹਿੰਦਾ, ਇਹਨਾਂ ਨੂੰ ਅਸਰ ਜਿਹਾ ਤੇਲ ਦੇ ਵਿੱਚ ਆ ਜਾਊਗਾ ਉਹਨਾਂ ਦਾ। ਫਿਰ ਤੁਸੀਂ ਆਪਣੇ ਸਫੇਦ ਦਾਗਾਂ ਤੇ ਤੁਸੀਂ ਲਗਾ ਲਿਆ ਕਰੋ। ਫਿਰ ਤਾਰੇ ਮੀਰੇ ਦੇ ਬੀਜ ਜਿਹੜੇ ਹੁੰਦੇ, ਤਾਰੇ ਮੀਰੇ ਦੇ ਬੀਜ, ਉਹ ਤੁਸੀਂ 1 ਚਮਚਾ ਰੋਜ਼ ਖਾ ਲਿਆ ਕਰੋ। ਤੇ ਛੋਲੇ ਇਹਦੇ ਵਿੱਚ ਚੰਗੇ ਰਹਿੰਦੇ ਜੀ, ਚਾਹੇ ਛੋਲਿਆਂ ਦੀ ਰੋਟੀ ਖਾ ਲਓ, ਛੋਲਿਆਂ ਦੇ ਆਟੇ ਦੀ, ਇਹਦੇ ਵਿੱਚੋਂ ਨੂਣ, ਰੋਟੀ ਦਾ ਨੂਣ ਨਹੀਂ ਪਾਉਣਾ ਹੈ, ਜਾਂ ਨਹੀਂ ਤਾਂ ਛੋਲੇ ਭਿਓਗੇ ਤੁਸੀਂ ਜਿਹੜੇ ਪੁੰਗੇ ਜਾਂਦੇ ਉਹ ਖਾ ਲਓ, ਨਹੀਂ ਤਾਂ ਭਾਵੇਂ 1 ਮੁੱਠੀ ਛੋਲਿਆਂ ਦੀ ਰੋਜ਼ ਖਾਈ ਚੱਲੋ। ਫਿਰ ਉਹਨੇ ਐਲੋਕੌਨ ਦਵਾਈ ਆਉਂਦੀ ਹੈ ਜੀ, ਇਹਦੀ ELOCON, ਐਲੋਕੌਨ, ਇਹ ਮੱਲਮ ਹੁੰਦੀ ਟਿਊਬ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ, ਫੁਲਵੈਰੀ ਦੇ ਉੱਤੇ। ਅੱਗੇ ਚੱਲਦੇ ਜਿਹੜੇ ਕਹਿੰਦੇ ਸੀਗੇ ਆਪਣੇ ਸੋਜਾ ਹੈਗਾ ਗਿੱਟਿਆਂ ਦੇ ਉੱਤੇ, ਪੈਰਾਂ ਦੇ ਉੱਤੇ, ਉਹ ਆਪਣੇ ਕਰੇਲੇ ਦਾ ਰਸ ਲੈ ਲਓ 2-3 ਚਮਚੇ, ਵਿੱਚੋਂ 1 ਨਿੰਬੂ ਨਿਚੋੜ ਲਓ ਤੇ ਅੱਧਾ ਚਮਚਾ ਸੁੰਢ ਦਾ, ਇਹ ਤੁਸੀਂ ਉਹਨੇ ਮਿਕਸ ਕਰਕੇ ਪਾਣੀ ਨਾਲ ਪੀ ਸਕਦੇ ਹੈਗੇ ਜਿਹਦੇ ਨਾਲ। ਜਾਂ ਫਿਰ ਦੂਸਰੀ ਦਵਾਈ ਬਣੀ ਬਣਾਈ ਆਉਂਦੀ ਹੈ ਪਨਰਵਾ ਆਸਬ ਹੈਗਾ ਜੀ ਦਵਾਈ ਦਾ ਨਾਮ, ਪਨਰਵਾ ਆਸਬ, ਇਹ ਤੁਸੀਂ ਆਪਣੇ ਇਸ ਤਰ੍ਹਾਂ ਲਿਖੀ ਵੀ ਹੋਊਗੀ 3-4 ਚਮਚੇ, ਇਹ ਤੁਸੀਂ ਰੋਜ਼ ਪੀਆ ਕਰੋ। ਬੋਡੀ ਨਾਲ ਕਿਸੇ ਕਿਸਮ ਦਾ ਸੋਜਾ ਹੋਵੇ, ਇਹ ਗਰੰਟੀ ਵਾਲਾ ਕੰਮ ਹੈ ਜੀ। ਪਨਰਵਾ ਆਸਬ ਜਿਹੜਾ ਲਾ ਦਿੰਦਾ ਹੈਗਾ ਸੋਜਾ ਹੈ। ਜਾਂ ਫਿਰ ਇੱਕ ਸ਼ਤਾਵਰ ਆਉਂਦਾ ਹੈਗਾ, ਸ਼ਤਾਵਰ ਪਾਊਡਰ ਲੈਣਾ ਹੈਗਾ 1 ਚਮਚਾ ਸ਼ਹਿਦ, ਇਹ ਤੁਸੀਂ ਉਹਨੇ ਕੋਸੇ ਦੁੱਧ ਨਾਲ ਤੁਸੀਂ ਉਹਨੇ ਇਹ ਲੈ ਸਕਦੇ ਹੈਗੇ। ਫਿਰ ਉਹਨੇ ਤਰਬੂਜ ਜਿਹੜਾ ਹੁੰਦਾ ਜੀ, ਵਾਟਰਮੈਲਨ, ਇਹਨਾਂ ਦਾ ਜੂਸ ਕੱਢ ਲਓ ਭਾਵੇਂ ਅਸੀਂ, ਉੱਪਰ ਕਾਲੀਆਂ ਮਿਰਚਾਂ ਪਾ ਕੇ, ਇਹ ਤੁਸੀਂ ਉਹਨੇ ਪੀਣਾ ਜੀ ਰੋਜ਼। ਜਾਂ ਪੱਤਾ ਗੋਭੀ ਦਾ ਰਸ, ਚੁਕੰਦਰ ਦਾ ਰਸ, ਫੁੱਲ ਗੋਭੀ ਦਾ ਰਸ, ਇਹ ਤੁਸੀਂ ਪੀਓ, ਅਥਰਾਈਟਸ ਨੂੰ ਵੀ ਠੀਕ ਕਰ ਦਿੰਦਾ। ਜੇ ਅਥਰਾਈਟਸ ਕਰਕੇ ਸੋਜਿਆ ਹੁੰਦਾ ਤਾਂ ਸਾਰੇ ਪੇ ਠੀਕ ਹੋ ਜੂਗਾ, ਦੇਖ ਲਓ ਤੁਸੀਂ ਵੀ ਅਥਰਾਈਟਸ ਤਾਂ ਨਹੀਂ ਹੈ ਤਾਂ ਤੁਸੀਂ, ਜੇ ਗਠੀਏ ਵਾਲੇ ਇਹ ਵੀ ਪੀ ਸਕਦੇ, ਅਥਰਾਈਟਸ ਵਾਲੇ ਪੀ ਸਕਦੇ ਹੈਗੇ। ਤੇ ਫਿਰ ਹਲਦੀ 1 ਕੱਪ ਦੁੱਧ ਦੇ ਵਿੱਚ 3-4 ਮਿੰਟ ਪਾ ਕੇ, ਹਲਦੀ ਪਾ ਕੇ, ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। 2-3 ਚਮਚੇ ਨਹੀਂ ਤਾਂ ਧਨੀਏ ਦੇ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਲਓ, ਸਵੇਰ ਨੂੰ ਉਬਾਲ ਕੇ ਉਹ ਤੁਸੀਂ ਆਪਣੇ ਪਾਣੀ ਪੀ ਲਓ। ਜੇ ਤੁਹਾਨੂੰ ਗੂਗਲ ਦੀਆਂ ਗੋਲੀਆਂ ਮਿਲਦੀਆਂ ਹੈਗੀਆਂ ਇੱਥੇ, ਮਹਾਯੋਗਰਾਜ ਗੂਗਲ ਦੀਆਂ ਮਿਲੇ ਤਾਂ ਵਧੀਆ, ਜੇ ਨਹੀਂ ਇਕੱਲੇ ਯੋਗਰਾਜ ਗੂਗਲ ਦੀਆਂ ਮਿਲਦੀਆਂ, ਉਹ ਗੋਲੀਆਂ ਤੁਸੀਂ 2-2 ਗੋਲੀਆਂ ਰੋਜ਼ ਖਾ ਲਿਆ ਕਰੋ, ਸਵੇਰ ਸਾਂਝ 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ। ਇਹ ਵੀ ਥਰੇ ਆਪਣੇ ਜਿਹੜਾ ਸੋਜਾ ਲਾ ਦਿੰਦਾ। ਅਥਰਾਈਟਸ ਵਾਲਿਆਂ ਵਾਸਤੇ ਵੀ ਗੁੱਡ ਹੈਗੇ ਜੀ, ਜਿਹਨਾਂ ਨੂੰ ਅਥਰਾਈਟਸ ਹੈਗਾ ਉਹ ਆਪਣੇ ਗੁੱਡ ਹੁੰਦੀਆਂ ਇਹਦੇ ਵਾਸਤੇ। ਫਿਰ ਆਪਣੇ ਤਿਲਾਂ ਦੇ ਤੇਲ ਦੇ ਵਿੱਚ ਥੋੜੀ ਜਿਹੀ ਆਪਣੇ ਸੁੰਡ ਪਾ ਕੇ, ਉਹ ਤੁਸੀਂ ਥੋੜਾ ਕੋਸਾ ਜਿਹਾ ਕਰਕੇ ਉਹ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਗਿੱਟੇ ਤੇ ਸੋ ਜਾਓਗੇ, ਪੈਰਾਂ ਤੇ ਸੋ ਜਾਓਗੇ, ਹਟ ਜਾਂਦੀ। ਤੇ ਹਲਦੀ ਤੇ ਫਟਕੜੀ ਦਾ ਪੇਸਟ ਜਿਹਾ ਬਣਾ ਕੇ ਥੋੜਾ ਮਾੜਾ ਮੋਟਾ ਤੇਲ ਪਾ ਲਓ ਵਿੱਚ, ਉਹ ਕੋਸਾ ਜਿਹਾ ਕਰਕੇ ਤੁਸੀਂ ਉਹਨੇ ਮਾਲਿਸ਼ ਕਰ ਸਕਦੇ ਹੈਗੇ। ਤਾਰਪੀਨ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਇਹ ਤਾਰਪੀਨ ਦਾ ਤੇਲ ਤੁਹਾਨੂੰ ਮਿਲ ਜੂਗਾ ਜਿਹੜੇ ਪੇਂਟ ਵਾਲੀ ਸਟੋਰਾਂ ਹੁੰਦੀਆਂ ਉੱਥੋਂ ਮਿਲ ਜੂਗਾ ਜੀ ਆਰਾਮ ਨਾਲ। ਟਰਪਨਟਾਈਨ ਆਇਲ ਕਹਿੰਦੇ ਹੈਗੇ ਇਹਨੂੰ, ਤਾਰਪੀਨ ਦੇ ਤੇਲ ਨੂੰ, ਜਿੱਥੇ ਸਟੋਰਾਂ 'ਚ ਮਿਲਣਾ। ਫਿਰ ਤੁਸੀਂ ਦੁੱਧ ਦੇ ਵਿੱਚ 1 ਚਮਚਾ ਸੁੰਢ ਦਾ ਉਬਾਲ ਕੇ ਉਹ ਤੁਸੀਂ ਉਹਨੇ ਪੀਲੇ ਕਰੋ, ਇਹਦੇ ਨਾਲ ਵੀ ਸੋਜਾ ਲੈ ਜਾਊਗਾ ਥਾਰਾ। ਜਿਹੜੇ ਕਹਿੰਦੇ ਸੀਗੇ ਪੈਰਾਂ 'ਚੋਂ ਹੱਥਾਂ 'ਚੋਂ ਸੇਕ ਨਿਕਲਦਾ ਹੈਗਾ, ਉਹ ਚਮੇਲੀ ਦੇ ਤੇਲ ਦੀ ਮਾਲਿਸ਼ ਕਰੇ ਜੀ, ਜੈਸਮੀਨ ਆਇਲ ਜਾਂ ਇਹਨੂੰ ਚਮੇਲੀ ਦਾ ਤੇਲ ਵੀ ਕਹਿੰਦੇ ਹੈਗੇ, ਉਹ ਤੁਸੀਂ ਉਹਨੇ ਮਾਲਿਸ਼ ਕਰੋ, ਉਹਦੇ ਨਾਲ ਹੱਥ ਪੈਰ ਜਿਹੜੇ ਆਪਣੇ ਜਲਨ ਹੈ ਉਹ ਠੀਕ ਹੋ ਜਾਂਦੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ, 1 ਔਲਾ ਸਵੇਰ ਨੂੰ, 1 ਔਲਾ ਸ਼ਾਮ ਨੂੰ, ਇਹ 2 ਔਲੇ ਦੇ ਮੁਰੱਬੇ ਦਾ ਤੁਸੀਂ ਖਾ ਲਿਆ ਕਰੋ ਰੋਜ਼। ਫਿਰ ਨਹੀਂ ਤਾਂ 2-3 ਚਮਚੇ, 2 ਚਮਚੇ ਸਵੇਰ ਨੂੰ ਖਾ ਲਏ, ਗੁਲਕੰਦ ਦੇ ਬਣਿਆ ਬਣਾਇਆ ਮਿਲ ਜਾਂਦਾ ਹੈਗਾ ਤੁਹਾਨੂੰ, 2 ਚਮਚੇ ਤੁਸੀਂ ਸ਼ਾਮ ਨੂੰ ਖਾ ਲਿਆ ਕਰੋ ਗੁਲਕੰਦ ਦੇ। ਜਾਂ ਫਿਰ ਉਹਨੇ ਸੌਂਫ ਲੈਣਾ ਹੈਗਾ, ਧਨੀਆ ਤੇ ਮਿਸ਼ਰੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ। ਸੌਂਫ, ਧਨੀਆ, ਮਿਸ਼ਰੀ, ਇਹ ਆਪਣੇ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਇਹ ਖਾ ਲਏ। ਫਿਰ ਸ਼ਤਾਵਰ ਹੈਗਾ, ਉਹ ਵੀ ਚੰਗਾ ਹੈਗਾ, ਜਿਹਨਾਂ ਹੱਥ ਪੈਰਾਂ ਨੂੰ ਸੇਕ ਨਿਕਲਦਾ ਹੈਗਾ, ਸ਼ਤਾਵਰ ਲੈ ਲਓ 1 ਚਮਚਾ ਮਿਸ਼ਰੀ ਲੈ ਲਓ, ਤੇ ਇਹ ਆਪਣੇ ਤੁਸੀਂ ਲੈ ਸਕਦੇ ਹੈਗੇ। ਤੇ ਇਹਦੇ ਵਿੱਚ ਤੁਸੀਂ ਖੰਜੂਰਾਂ ਲੈ ਸਕਦੇ ਹੈਗੇ, 5-7 ਖੰਜੂਰਾਂ, ਜਿੰਨੇ ਤੁਸੀਂ ਖਾਣੇ ਆ। ਫਿਰ ਰਾਤ ਨੂੰ ਪਾਣੀ ਭਿਓ ਕੇ ਰੱਖ ਲਓ, ਸਵੇਰ ਨੂੰ ਉੱਠ ਕੇ ਖਾ ਲਓ, ਇਹਦੇ ਨਾਲ ਵੀ ਸੇਕ ਨਿਕਲਦਾ ਉਹ ਬੰਦ ਹੋ ਜਾਂਦਾ ਜੀ। ਤੇ ਜਿਹੜੇ ਕਹਿੰਦੇ ਸੀਗੇ ਮੇਰੇ ਪੈਰ, ਹੱਥ ਪੈਰ ਸੁੰਨਦੇ ਹੈਗੇ, ਸਰਕੂਲੇਸ਼ਨ ਨਹੀਂ ਹੁੰਦੀ, ਉਹ ਦੱਸੇ ਵੀ ਹੈ ਜੀ ਆਪਣੇ ਗਾਜਰਾਂ ਦੀ ਖੀਰ ਬਣਾ ਕੇ ਤੁਸੀਂ ਖਾਓ, ਪਹਿਲਾਂ ਦੱਸਿਆ ਸੀਗਾ ਇਹ। ਫਿਰ ਦੂਸਰਾ ਇਲਾਜ ਹੈਗਾ ਇਹਦਾ, ਅਗਰ ਲੈਣੀ ਹੈਗੀ ਤੇ ਸੁੰਡ, ਇਹ ਬਰਾਬਰ ਲੈ ਲਓ ਤੁਸੀਂ 1 ਚਮਚਾ ਅਗਰ ਦਾ ਲੈ ਲਓ, 1 ਚਮਚਾ ਇਹਦਾ, ਜਾਂ ਬਰਾਬਰ ਲੈ ਲਓ ਤੁਸੀਂ 2 ਚੀਜ਼ਾਂ 50-50 ਗ੍ਰਾਮ, 1.5 ਚਮਚਾ ਤੁਸੀਂ ਇਹਨੇ ਚਾਹ ਜੀ ਕਾੜਾ ਜਿਹਾ ਬਣਾ ਕੇ ਤੁਸੀਂ ਐਵੇਂ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਜਿਹੜਾ ਅਦਰਕ ਦੀ ਗੱਠੀ ਕੱਟ ਕੇ, ਥੋੜੀ ਲਸਣ ਦੀ ਗੱਠੀ,
ਉਹਨਾਂ ਦਾ ਪੇਸਟ ਜਿਹਾ ਬਣਾ ਕੇ ਚਟਨੀ ਪਤਲੀ ਜਿਹੀ ਬਣਾ ਲਓ ਥੋੜ੍ਹੀ, ਉਹਦੀ ਮਾਲਿਸ਼ ਕਰੋ ਤੁਸੀਂ ਜਿੱਥੇ ਸਾਰੇ ਹੱਥ ਪੈਰ ਸੌਂਦੇ ਹੈਗੇ, ਉਹ ਠੀਕ ਹੋ ਜਾਂਦਾ ਜੀ। ਜਾਂ ਫਿਰ ਉਹਨੇ ਤੁਸੀਂ ਸਰੋਂ ਦੇ ਤੇਲ ਦੇ ਵਿੱਚੋਂ ਹੀ ਭਾਵੇਂ ਤਿਲਾਂ ਦਾ ਤੇਲ ਲੈ ਲਓ, ਸਰੋਂ ਦਾ ਤੇਲ ਲੈ ਲਓ। ਜੇ 1 ਕੱਪ ਥਾਰਾ ਹੈਗਾ ਤਾਂ 1 ਸਾਬਤ ਤੁਸੀਂ ਗਠਾ ਪੂਰਾ ਲਸਣ ਦਾ ਪਾਣਾ, 1 ਚਮਚਾ ਜਵੈਣ ਦਾ ਪਾਣਾ। ਇਹ ਤੁਸੀਂ ਤੇਲ ਨੂੰ ਕਾਢ ਕੇ ਥੋੜਾ ਜਿਹਾ ਜਦ ਲਸਣ ਤੈਰ ਕੇ ਉੱਪਰ ਆ ਜਾਵੇ, ਉਹ ਤੇਲ ਫਿਰ ਭੁੰਨ ਕੇ ਤੁਸੀਂ ਉਹਦੀ ਮਾਲਿਸ਼ ਕਰੋ। ਇਹਦੇ ਨਾਲ ਵੀ ਸਾਰੇ ਪੱਕੀ ਗਰੰਟੀ ਵਾਲਾ ਕੰਮ ਹੈ ਜੀ। ਜਿਹੜੇ ਸੁਣਦੇ ਹੱਥ ਪੈਰਾਂ ਨੂੰ ਖੁੱਲ ਜਾਵੇ ਉਹਨਾਂ ਦੇ। ਜਾਂ ਫਿਰ ਛੁਹਾਰੇ ਵਿੱਚੋਂ ਤੁਸੀਂ ਖਾ ਲੈ ਸਕਦੇ 2 ਛੁਹਾਰੇ ਪਾਣੀ ਮਾ ਉਬਾਲ ਕੇ ਜਾਂ ਦੁੱਧ ਮਾ ਉਬਾਲ ਕੇ, ਉਹ ਤੁਸੀਂ ਆਪਣੇ ਪੀਲੇ ਕਰੋ। ਜਿਹੜੇ ਛੁਹਾਰੇ ਖਾ ਲਏ ਚਲੇ ਆਪਣੇ ਦੁੱਧ ਪੀ ਲਿਆ, ਇਹਦੇ ਨਾਲ ਸਰਕੂਲੇਸ਼ਨ ਤੇਜ਼ ਰਹਿੰਦੀ। ਤੇ ਮਾਹਾਂ ਦੀ ਦਾਲ ਇਹਨਾਂ ਚੰਗੀ ਰਹਿੰਦੀ ਹੈ ਜੀ। ਮਾਹਾਂ ਦੀ ਦਾਲ ਜੇ ਤੁਸੀਂ 1 ਮੁੱਠੀ ਬਣਾ ਲਈ ਰੋਜ਼, ਮੁੱਠੀ ਦਾਲ ਪਾ ਲਈ ਮਾਂ ਜਿਸ ਤਰ੍ਹਾਂ ਆਪਾਂ ਦਾਲ ਬਣਾਉਂਦੇ, ਇਹਦੇ ਵਿੱਚ ਤੁਸੀਂ 1 ਚਮਚਾ ਸੁੰਢ ਦਾ ਪਾ ਦੇਣਾ, 2-3 ਕਲੀਆਂ ਲਸਣ ਦੀਆਂ ਪਾ ਦੇਣੀਆਂ ਹੈਗੀਆਂ। ਉਹ ਜਦ ਮਾਂ ਫੁੱਟ ਕੇ ਬੁਲਦੇ ਬੁਲਦੇ ਸਾਰੀ ਦਾਲ ਪੂਰੀ ਬਣਾਉਣ ਦੀ ਲੋੜ ਨਹੀਂ, ਉਹ ਪਾਣੀ ਨਾਲ ਤਾਰ ਕੇ ਤੁਸੀਂ ਇਹਦੇ ਜਿਹੜਾ ਬਾਕੀ ਬਚਿਆ ਪਾਣੀ ਤੁਸੀਂ ਉਹ ਫਿਰ ਤੁਸੀਂ ਉਹਨੇ ਪਾਣੀ ਪੀ ਲਓ। ਜੇ ਨਹੀਂ ਦਾਲ ਖਾਣੀ ਤਾਂ ਉਹਦੇ ਨਾਲ ਵੀ ਆਪਣੇ ਸਰਕੂਲੇਸ਼ਨ ਤੇਜ਼ ਹੋ ਜਾਂਦੀ। ਇਹਦੇ ਨਾਲ ਫਿਰ ਕਰੇਲੇ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ। ਦੁੱਧ ਦੇ ਵਿੱਚੋਂ ਤੁਸੀਂ 2 ਚੁਟਕੀਆਂ ਸੁੰਢ ਦੀਆਂ ਤੇ 1 ਚੁਟਕੀ ਦਾਲਚੀਨੀ ਦੀ ਮਿਕਸ ਕਰਕੇ ਤੁਸੀਂ ਇਹ ਪੀ ਸਕਦੇ ਹੈਗੇ। ਤੇ ਨਹੀਂ ਤਾਂ ਤਿਲਾਂ ਦੇ ਤੇਲ ਦੇ ਵਿੱਚੋਂ ਤੁਸੀਂ ਆਪਣੇ ਲੂਣ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਨਹੀਂ ਤਾਂ 1 ਚਮਚਾ ਮੇਥੇ ਜਿਹੜੇ ਹੁੰਦੇ ਮੇਥੇ, ਉਹ ਪਾਣੀ ਉਬਾਲ ਕੇ ਮੇਥਿਆਂ ਦੀ ਚਾਹ ਜੀ ਬਣਾ ਕੇ ਤੁਸੀਂ ਪੀ ਲਓ। ਜਾਂ ਫਿਰ ਨਹੀਂ ਹੈਗੀ ਸ਼ਹਿਦ ਲੈਣਾ ਹੈਗਾ ਤੁਸੀਂ 200 ਗ੍ਰਾਮ, ਇਹ ਵੀ ਜਿਹਨਾਂ ਦੇ ਹੱਥ ਪੈਰ ਸੁਣਨੇ। ਅਕਰਕਰਾ ਲੈਣਾ ਹੈਗਾ 25 ਗ੍ਰਾਮ, ਇਹਦੇ ਵਿੱਚ ਤੁਸੀਂ ਆਪਣੇ 1 ਚਮਚਾ ਰੋਜ਼ ਖਾਣਾ ਹੈਗਾ। 2 ਚੀਜ਼ਾਂ ਮਿਕਸ ਕਰ ਲਓ, ਚਟਨੀ ਜੀ ਬਣ ਜੂਗੀ ਸਾਰੀ। 1 ਚਮਚਾ ਤੁਸੀਂ ਰੋਜ਼ ਖਾਈ ਜਾਓ, ਇਹਦੇ ਨਾਲ ਜਿਹੜੇ ਹੱਥ ਪੈਰ ਸੋਣੇ ਆ, ਬਲੱਡ ਦੀ ਸਰਕੂਲੇਸ਼ਨ ਉਹ ਠੀਕ ਹੋ ਜੂਗੀ ਜੀ। ਜਿਹੜੇ ਕਹਿੰਦੇ ਸੀਗੇ ਕੁੜੀ ਹੈਗੀ 12-13 ਸਾਲ ਦੀ ਵੀ ਉਹ ਪੀਰੀਅਡ ਵਾਰੀ ਜਿਹੜੀ ਆਉਂਦੀ ਹੈ 1 ਵਾਰੀ ਆ ਕੇ ਬੰਦ ਹੋ ਗਈ, ਉਹਦੀ ਤੁਸੀਂ ਵਰੀ ਨਹੀਂ ਕਰਨੀ, ਉਹਦਾ ਕੋਈ ਇਲਾਜ ਨਹੀਂ ਕਰਾਉਣਾ ਜੀ। ਇਹ ਪੱਕੀ ਗੱਲ ਮੈਂ ਤੁਹਾਨੂੰ ਦੱਸਦਾ ਹੈਗਾ। 13 ਸਾਲ ਦੀ ਕੁੜੀ is nothing to worry about that one। ਜੇ ਬੰਦ ਹੋ ਗਈ ਤਾਂ ਹੋ ਜੂਗੀ ਆਪੇ, ਉਹ 1-2 ਸਾਲ ਨੂੰ ਆਪੇ ਚਾਲੂ ਹੋ ਜੂਗੀ, ਕੋਈ ਇਲਾਜ ਕਰਾਣੇ ਦੀ ਲੋੜ ਨਹੀਂ। ਕੋਈ ਦਿਮਾਗ ਤੇ ਟੈਨਸ਼ਨ ਨਾ ਕਰੋ, ਇਹ ਪੱਕੀ ਗੱਲ ਹੈ ਜੀ। ਮੈਂ ਤੁਹਾਨੂੰ ਦੱਸਦਾ ਹੋਰ ਇਲਾਜਾਂ ਮਾਨਾ ਪੈ ਜੀ ਹੋਣੀ ਤੇ ਉਹਦੇ ਵੀ ਮੈਂ ਇਲਾਜ ਕਰਾਣੇ ਹੈਗੇ। ਬਾਕੀ ਜਿਹੜੇ ਕਿਸੇ ਮਹਿਵਾਰੀ ਨੂੰ ਦਰਦ ਹੋ ਕੇ ਆਉਂਦੀ ਹੈਗੀ ਤਾਂ ਉਹਨੂੰ ਮਹਿਵਾਰੀ ਮਾ ਰੁਕਾਵਟ ਹੈਗੀ ਤਾਂ ਉਹਨੂੰ ਅਸ਼ੋਕਾ ਰਿਸ਼ਟ ਪੀ ਸਕਦੇ ਹੈਗੇ। ਉਹ 4 ਚਮਚੇ ਤੁਸੀਂ ਅਸ਼ੋਕਾ ਰਿਸ਼ਟ ਦੇ ਪੀ ਚੱਲੋ ਪਾਣੀ ਨਾਲ ਪਾ ਕੇ। ਜਾਂ ਨਹੀਂ ਤਾਂ ਫਿਰ ਪਾਈਨਐਪਲ ਜਿਹੜਾ ਜੂਸ ਹੁੰਦਾ ਉਹ ਰੋਜ਼ ਪੀਣ ਲੱਗ ਜਾਓ ਜੀ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਜਿਹੜੇ ਮਹਿਵਾਰੀ ਦਰਦ ਹੋ ਕੇ ਆਉਂਦੀ ਹੈਗੀ, ਇੱਕ ਦਾ ਗੁੱਦਾ ਲੈਣਾ 2 ਚਮਚੇ, ਤੇ ਪਲਾਸ ਖਾਰ ਹੈ ਜੀ ਦਵਾਈ ਦਾ ਨਾਮ, ਪਲਾਸ ਖਾਰ ਅੱਧਾ ਚਮਚਾ, ਇਹ ਮਿਕਸ ਕਰਕੇ ਇਹਦੇ ਵਿੱਚ ਖਾਣ ਲੱਗ ਜਾਓ। ਜਿਹਦਾ ਮਹਿਵਾਰੀ ਦਾ ਦਰਦ ਹੋ ਕੇ ਆਉਂਦਾ ਉਹ ਹਟ ਜਾਂਦਾ ਜੀ। ਨਹੀਂ ਤਾਂ ਭਖੜਾ ਜਿਹੜਾ ਹੁੰਦਾ ਭਖੜਾ, ਉਹਦੇ 1 ਚਮਚੇ ਦਾ 1 ਚਮਚਾ ਪਾਣੀ ਉਬਾਲ ਕੇ ਤੁਸੀਂ ਉਹ ਵੀ ਪੀਣ ਲੱਗ ਜਾਓ। 40 ਦਿਨ ਲਗਾਤਾਰ ਪੀਓ, ਮਹਿਵਾਰੀ ਦੀ ਜਿਹੜੀ ਪ੍ਰੋਬਲਮ ਆ ਉਹ ਠੀਕ ਹੋ ਜਾਂਦੀ ਇਹਦੇ ਨਾਲ। ਜਾਂ ਫਿਰ ਆਪਣੇ ਕੱਚੇ ਪਪੀਤੇ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ 2 ਛੁਹਾਰੇ ਤੁਸੀਂ ਜਿਹੜੇ ਹੁੰਦੇ ਉਹ ਗਿਟਕਾਂ ਕੱਢ ਕੇ ਉਹਨਾਂ ਦਾ ਪਾਊਡਰ ਜਿਹਾ ਬਣਾ ਕੇ ਕੁੱਟ ਲਓ ਥੋੜਾ ਜਿਹਾ ਉਹਨਾਂ ਨੂੰ, ਉਹ ਦੇਸੀ ਘੀ ਮੈਂ ਭੁੰਨ ਕੇ ਥੋੜਾ ਜਿਹਾ ਉਹ ਤੁਸੀਂ ਆਪਣੇ ਖਾ ਲਓ। ਉਹ ਤੇ ਉੱਪਰ ਤੇ ਗਰਮ ਦੁੱਧ ਪੀ ਲਓ। 5-7 ਦਿਨ ਕਰਕੇ ਦੇਖੋ ਜਿਹੜੀ ਮਹਿਵਾਰੀ ਦਰਦ ਹੋ ਕੇ ਆਉਂਦੀ ਹੈ ਠੀਕ ਨਹੀਂ ਆਉਂਦੀ ਰੈਗੂਲਰ, ਉਹ ਆਪਣੇ ਠੀਕ ਹੋ ਜੂਗੀ ਜੀ ਇਹਦੇ ਨਾਲ। ਜਾਂ ਫਿਰ ਨਹੀਂ ਤਾਂ ਪਿਆਜ਼ ਜਿਹੜਾ ਹੁੰਦਾ, ਪਿਆਜ਼ ਦੇ ਆਪਣੇ ਜੂਸ ਕੱਢ ਕੇ ਥੋੜਾ 1 ਪਿਆਜ਼ ਨਹੀਂ ਪਾਣੀ ਉਬਾਲ ਲਓ, ਐਂ ਕੱਟ ਕੇ ਪਾ ਦਿਓ ਪਾਣੀ, ਉਹਦਾ ਫਿਰ ਪਾਣੀ ਪੁਣ ਕੇ ਤੁਸੀਂ 10 ਮਿੰਟ 5 ਮਿੰਟ ਜਿਸ ਆਪਾਂ ਚਾਹ ਬਣਾਉਂਦੇ ਹੁੰਦੇ ਐਂ ਉਬਾਲਾ ਦੇ ਕੇ ਉਹ ਪਾਣੀ ਪੁਣ ਕੇ ਤੁਸੀਂ ਆਪਣੇ ਪੀ ਲਓ। ਜਾਂ ਫਿਰ ਆਪਣੇ ਤੁਲਸੀ ਜਿਹੜੀ ਹੁੰਦੀ, ਤੁਲਸੀ ਦੇ ਪੱਤਿਆਂ ਦਾ ਆਪਣੇ ਸੁੱਕੀ ਤੁਲਸੀ ਮਿਲ ਜਾਂਦੀ ਹੈਗੀ, ਜੇ ਨਹੀਂ ਤਾਜ਼ੀ ਹੈਗੀ ਘਰ ਤਾਂ ਸਟੋਰਾਂ ਵਿੱਚ ਪਈ ਹੈ। 1-1.5 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਰੋਜ਼ ਪੀ ਲਿਆ ਕਰੋ ਇਹਦੇ ਵਿੱਚੋਂ। ਜਾਂ ਫਿਰ ਨਹੀਂ ਤਾਂ ਅਜਵਾਇਨ ਹੈ ਤੁਸੀਂ ਲਈ ਚੱਲੋ, ਇਹ ਵੀ ਠੀਕ ਰਹਿੰਦੀ ਹੈ ਮਹਿਵਾਰੀ ਵਾਸਤੇ। 1 ਚਮਚਾ ਅਜਵਾਇਨ ਦਾ ਕੋਸੇ ਦੁੱਧ ਨਾਲ ਤੁਸੀਂ ਆਪਣੇ ਰੋਜ਼ ਲੱਗ ਜਾਓ ਖਾਣ, ਇਹਦੇ ਨਾਲ ਵੀ ਸਾਰੀ ਮਹਿਵਾਰੀ ਦੀ ਆਪਣੇ ਠੀਕ ਤਕਲੀਫ ਦੂਰ ਹੋ ਜਾਂਦੀ ਇਹਦੇ ਨਾਲ। ਬਾਕੀ ਜਿਹੜੇ ਕਹਿੰਦੇ ਸੀਗੇ ਯਾਦਦਾਸ਼ਤ ਵਾਸਤੇ, ਉਹ ਤੁਸੀਂ ਲੈਣੀ ਹੈਗੀ ਅਸ਼ਵਗੰਧਾ ਲੈਣੀ ਹੈਗੀ 100 ਗ੍ਰਾਮ, ਸ਼ਤਾਵਰ ਲੈਣਾ ਹੈਗਾ 100 ਗ੍ਰਾਮ, ਸ਼ੰਖ ਪੁਸ਼ਪੀ ਲੈਣੀ ਹੈਗੀ 100 ਗ੍ਰਾਮ, ਬ੍ਰਹਮੀ ਪਾਊਡਰ ਲੈਣਾ ਹੈਗਾ 50 ਗ੍ਰਾਮ। ਇਹ 4 ਚੀਜ਼ਾਂ ਲੈਣੀਆਂ। ਅਸ਼ਵਗੰਧਾ 100 ਗ੍ਰਾਮ ਹੈ, ਸ਼ਤਾਵਰ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ 50 ਗ੍ਰਾਮ। ਇਹ ਆਪਣੇ ਤੁਸੀਂ ਮਿਕਸ ਕਰਕੇ 1 ਚਮਚੇ ਤੁਸੀਂ ਚਾਹੇ ਤਾਂ ਸ਼ਹਿਦ ਨਾਲ ਪਾ ਕੇ ਲੈ ਲਓ, ਚਾਹੇ ਦੁੱਧ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਦੂਸਰਾ ਇਲਾਜ ਹੈਗਾ ਇਹਦਾ ਬ੍ਰਹਮੀ ਪਾਊਡਰ ਲੈਣਾ ਹੈਗਾ 20 ਗ੍ਰਾਮ, ਮਗਜ ਖੀਰੇ 10 ਗ੍ਰਾਮ, ਪਿਸਤਾ ਜਿਹੜਾ ਹੁੰਦਾ ਜੀ ਉਹ 10 ਗ੍ਰਾਮ ਲੈਣਾ ਹੈਗਾ। ਇਹਨਾਂ ਨੂੰ ਕੁੱਟ ਲਓ ਤੇ ਥੋੜਾ ਸ਼ਹਿਦ ਪਾ ਕੇ ਜਿਹੜੀਆਂ ਛੋਲੇ ਦੀਆਂ ਗੋਲੀਆਂ ਹੁੰਦੀਆਂ ਉਹਨੀਆਂ ਗੋਲੀਆਂ ਜਿਹਾ ਵੱਟ ਲਓ ਉਹਦੇ ਸਾਈਜ਼ ਦੀਆਂ, ਤੇ 2 ਗੋਲੀਆਂ ਤੁਸੀਂ ਉਹਨੇ ਦੁੱਧ ਨਾਲ ਰੋਜ਼ ਲਈ ਚੱਲੋ ਜੀ ਇਹਦੇ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਨਾਰੀਅਲ ਦਾ ਪਾਣੀ ਪੀਣ ਲੱਗ ਜਾਓ, ਇਹਦੇ ਵਿੱਚ ਚੰਗਾ ਰਹਿੰਦਾ ਜੀ ਯਾਦਦਾਸ਼ਤ ਵਾਸਤੇ। ਜਾਂ ਫਿਰ ਨਹੀਂ ਤਾਂ ਨਾਰੀਅਲ ਦੀ ਕੱਚੀ ਗਿਰੀ, ਜਿਹੜਾ ਤਾਜ਼ਾ ਨਾਰੀਅਲ ਹੁੰਦਾ ਉਹ ਕੱਟ ਕੇ ਉਹਦੀ ਗਿਰੀ ਰੋਜ਼ ਖਾ ਲਈ
ਉਹ ਆਪਣੇ ਠੀਕ ਰਹਿੰਦੀ ਹੈਗੀ ਇਹਦੇ ਵਾਸਤੇ, ਯਾਦਦਾਸ਼ਤ ਵਾਸਤੇ। ਜਿਹੜੇ ਕਹਿੰਦੇ ਸੀ ਆਪਣੇ ਮੂੰਹ ਤੇ ਕਿੱਲ ਜੇ ਹੈਗੇ ਉਹ ਤਾਂ ਆਪਣੇ ਪੁਦੀਨੇ ਦੀ ਚਟਨੀ ਸ਼ਰਾਬ ਦੇ ਵਿੱਚ ਬਣਾ ਲਵੇਂ ਜੀ, ਸ਼ਰਾਬ ਪਾ ਕੇ ਥੋੜੀ ਚਟਨੀ ਬਣਾ ਲਵੇਂ ਪੁਦੀਨੇ ਦੀ, ਉਹੀ ਲਗਾਈ ਚੱਲੇ। ਜਿਹੜਾ ਕਿੱਲਾ ਹੈ ਉਹ ਆਪਣੇ ਵਧੀਆ ਠੀਕ ਹੋ ਜਾਂਦੇ ਜੀ ਉਹਦੇ ਨਾਲ। ਜਾਂ ਫਿਰ ਨਹੀਂ ਤੁਸੀਂ ਅਜਵੈਨ ਜਿਹੜੀ ਹੁੰਦੀ ਹੈ, ਅਜਵੈਨ ਉਹ ਪੀ ਕੇ ਦਹੀਂ ਦੇ ਵਿੱਚ ਪਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਕਿੱਲਾਂ ਦੇ ਉੱਤੇ, ਉਹਦੇ ਨਾਲ ਵੀ ਠੀਕ ਹੋ ਜਾਂਦੀ। ਜਾਂ ਫਿਰ ਆਪਣੇ ਤੁਸੀਂ ਕਰ ਸਕਦੇ ਹੈਗੇ ਮਸਰਾਂ ਦੀ ਦਾਲ ਦੇ ਵਿੱਚ ਥੋੜਾ ਦੁੱਧ ਪਾ ਕੇ ਉਹਨੂੰ ਭਿਓ ਕੇ ਰੱਖ ਦੇਣੀ ਹੈਗੀ, ਤੇ ਉਹਦਾ ਫਿਰ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਹੌਲੀ ਮੂੰਹ ਤੇ ਲਗਾਉਣਾ ਹੈਗਾ ਜੀ। ਉਹਦੇ ਨਾਲ ਫਿਰ ਆਪਣੇ ਇਹ ਮੂੰਹ ਸਾਫ਼ ਹੋ ਜਾਂਦਾ, ਕਿੱਲ ਕੁੱਲ ਜਿਹੜੇ ਹਟ ਜਾਂਦੇ ਹੈਗੇ ਜੀ। ਜਾਂ ਫਿਰ ਸਰੋਂ ਦਾ ਤੇਲ, ਥੋੜਾ ਸਿੰਧਾ ਨਮਕ ਤੇ ਵਿੱਚੋਂ ਨਿੰਬੂ, ਇਹ ਆਪਣੇ ਪੇਸਟ ਜਿਹਾ ਬਣਾ ਕੇ ਤੁਸੀਂ ਇਹ ਲਗਾ ਸਕਦੇ ਹੈਗੇ ਕਿੱਲਾਂ ਵਾਸਤੇ ਜੀ, ਜਿਹਦੇ ਮੂੰਹ ਤੇ ਕਿੱਲ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਸੁੱਕੇ ਔਲੇ ਦਾ ਚੂਰਨ ਤੇ ਨਿੰਬ ਦਾ ਤੇਲ, ਇਹ ਪੇਸਟ ਜਿਹਾ ਬਣਾ ਕੇ ਤੁਸੀਂ ਇਹ ਲਗਾ ਸਕਦੇ ਹੈਗੇ। ਜਾਂ ਫਿਰ ਉਹਨੇ ਨਿੰਬ ਦਾ ਸਾਬਣ ਉਹ ਯੂਜ਼ ਕਰਿਆ ਕਰੋ ਮੂੰਹ ਦੇ ਉੱਤੇ, ਨਿੰਬ ਦਾ ਸਾਬਣ ਬਣਾਇਆ ਮਿਲ ਜਾਂਦਾ ਜੀ। ਜਾਂ ਫਿਰ ਉਹਨੇ ਜਾਮਨਾਂ ਦੀ ਜਿਹੜੀ ਗੁਠਲੀਆਂ ਹੁੰਦੀਆਂ, ਜਾਮਨਾਂ ਦੀ ਗੁਠਲੀਆਂ, ਜਾਮਨ ਪਾਊਡਰ ਜਿਹੜਾ ਹੁੰਦਾ ਉਹ ਲੈ ਸਕਦੇ। ਜਾਮਨ ਪਾਊਡਰ ਗੁਠਲੀਆਂ ਦਾ ਹੀ ਬਣਾਇਆ ਵਾ ਹੁੰਦਾ ਜੀ, ਉਹਦੇ ਵਿੱਚੋਂ ਥੋੜਾ ਨਿੰਬ ਨੂੰ ਜੋੜ ਕੇ ਉਹ ਰਸ ਮਿਲਾ ਕੇ ਤੁਸੀਂ ਆਪਣੇ ਉਹ ਪੀ ਸਕਦੇ ਹੈਗੇ, ਉਹ ਸੌਰੀ ਮੂੰਹ ਤੇ ਲਗਾ ਸਕਦੇ ਹੈਗੇ। ਹਾਂਜੀ, ਸਮਾਂ ਸਮਾਪਤ ਹੈ ਜੀ। ਚਲੋ ਠੀਕ ਹੈ ਜੀ, ਅਗਲੇ ਵੀਕ ਸਹੀ ਬਾਕੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਿਹਤ ਸੰਭਾਲ ਦਾ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।